ਅੱਛਾ ਪਾਕਿਸਤਾਨ ਦੇ ਵਿੱਚ ਜਿਹੜੇ ਸਿੱਖ ਕਮਿਊਨਿਟੀ ਆ ਕਿੰਨੀ ਕੁ ਆ? ਆਲਮੋਸਟ ਜਿਹੜਾ ਕਿ ਅੰਦਾਜ਼ਾ ਲਾਇਆ ਜਾਂਦਾ ਹੈ 25 ਤੋਂ 30 ਹਜ਼ਾਰ ਦੇ ਕਰੀਬ ਲਾਇਆ ਜਾਂਦਾ ਹੈ। ਹਾਂਜੀ, ਅਰਾਊਂਡ ਫਿਗਰ ਇੱਥੋਂ ਤੱਕ ਹੈਗੀ ਹੈ ਕਮਿਊਨਿਟੀ। ਔਰ ਇਸ ਕਮਿਊਨਿਟੀ ਨੂੰ ਕੋਈ ਟੈਨਸ਼ਨ ਹੈਗੀ ਹੈ, ਪਰੇਸ਼ਾਨੀਆਂ? ਨਹੀਂ ਜੀ, ਕੋਈ ਟੈਨਸ਼ਨ ਨਹੀਂ। ਪਰਸਨਲੀ ਲੈਵਲ ਤੇ ਗਰਾਊਂਡ ਲੈਵਲ ਤੇ ਕੋਈ ਪ੍ਰੋਬਲਮ ਕਿਸੇ ਦਾ ਹੋਵੇ ਉਹ ਆਮ ਹੈ, ਹਰ ਥਾਂ ਤੇ ਹੁੰਦੇ। ਜਿੱਥੇ ਚੰਗਾ ਹੁੰਦੇ ਉੱਥੇ ਮਾੜੇ ਵੀ ਹੁੰਦੇ ਆ। ਬਟ ਜੇਕਰ ਅਸੀਂ ਕਮਿਊਨਿਟੀ ਲੈਵਲ ਤੇ ਵੱਡੇ ਪੱਧਰ ਤੇ ਦੇਖੀਏ, ਗਵਰਨਮੈਂਟ ਲੈਵਲ ਤੇ ਹਰ ਥਾਂ ਤੇ ਬਹੁਤ ਅਮਨ ਹੈ, ਹਰ ਥਾਂ ਤੇ ਸਪੋਰਟ ਕੀਤਾ ਜਾਂਦਾ ਹੈ। ਸਿੱਖ ਐਜੂਕੇਸ਼ਨ ਦੇ ਵਿੱਚ ਅੱਗੇ ਆ ਰਹੇ ਨੇ, ਕੋਸ਼ਿਸ਼ ਕਰ ਰਹੇ ਨੇ, ਜਿੱਥੋਂ ਤਾਂ ਉਹਨਾਂ ਨੂੰ ਫੈਸਿਲਿਟੇਟ ਕੀਤਾ ਜਾ ਰਿਹਾ ਹੈ ਉਹ ਅੱਗੇ ਉਸ ਚੀਜ਼ ਨੂੰ ਅਵੇਲ ਵੀ ਕਰ ਰਹੇ ਔਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ, ਕੋਈ ਟੈਨਸ਼ਨ ਨਹੀਂ। ਨਨਕਾਣਾ ਤੇ ਜਿਹੜਾ ਕਰਤਾਰਪੁਰ ਆ, ਇਹਦਾ ਜ਼ਰਾ ਥੋੜਾ ਮੈਨੂੰ ਦੱਸੋ ਕਿ ਇਹ ਕੀ ਹਿਸਾਬ ਕਿਤਾਬ ਹੈ ਇੱਥੇ? ਜਿਹੜੇ ਇੱਥੇ ਸਿੱਖ ਰਹਿੰਦੇ ਨੇ ਉਹ ਕਿੰਨਾ ਪ੍ਰਾਊਡ ਫੀਲ ਕਰਦੇ ਨੇ ਤੇ ਉਹਨਾਂ ਨੂੰ ਕਿੰਨੀ ਫੈਸਿਲਿਟੀਜ਼ ਨੇ ਗਵਰਨਮੈਂਟ ਲੈਵਲ ਤੇ, ਸਟੇਟ ਲੈਵਲ ਤੇ? ਮੁਸਲਿਮ ਪਰਿਵਾਰ ਵਿੱਚ, ਮੁਸਲਿਮ ਘਰਾਣੇ ਦੇ ਵਿੱਚ, ਸਮਾਜ ਦੇ ਵਿੱਚ ਕਿਹਾ ਜਾਂਦਾ ਹੈ ਕਿ ਖਾਨਾ ਕਾਬਾ ਸ਼ਰੀਫ, ਮੱਕਾ ਸ਼ਰੀਫ, ਇਹ ਉਹ ਸਥਾਨ ਹੈ ਜਿਹੜਾ ਕਿ ਸਭ ਤੋਂ ਮੁਕੱਦਸ ਸਥਾਨ ਹੈ ਮੁਸਲਿਮ ਵੀਰਾਂ ਵਾਸਤੇ। ਐਵੇਂ ਹੀ ਜਿਹੜਾ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਸਿੱਖਾਂ ਵਾਸਤੇ ਤੁਸੀਂ ਸਮਝ ਲਓ ਕਿ ਮੱਕਾਤੁਲ ਮੁਕਰਮਾ ਤੇ ਮਦੀਨਾਤੁਲ ਮੁਨੱਵਰਾ। ਅਸਲਾਮ ਅਲੈਕੁਮ, ਮੈਂ ਹਾਂ ਵਕਾਸ ਫਲਾਣਾ ਤੇ ਤੁਸੀਂ ਵੇਖ ਰਹੇ ਹੋ 360 ਡਿਜੀਟਲ ਪੰਜਾਬੀ। ਮੇਰੇ ਨਾਲ ਹਰਭਜਨ ਸਿੰਘ ਮੌਜੂਦ ਨੇ। ਭਾਜੀ ਕੀ ਹਾਲ ਹੈ? ਮੈਂ ਵਧੀਆ ਜੀ, ਤੁਸੀਂ ਦੱਸੋ? ਠੀਕ ਹੋ? ਖੈਰੀਅਤ ਨਾਲ? ਜੀ ਮੈਂ ਬਹੁਤ ਵਧੀਆ। ਤੁਸੀਂ ਕਿੱਥੋਂ ਤਾਲੁਕ ਰੱਖਦੇ ਹੋ? ਜੀ ਬੇਸਿਕਲੀ ਮੇਰਾ ਜਿਹੜਾ ਜੰਮਪਾਲ ਹੈ, ਤਹਿਸੀਲ ਸ਼ਕਰਗੜ੍ਹ, ਜ਼ਿਲ੍ਹਾ ਨਾਰੋਵਾਲ। ਉਹਦੇ ਲਾਗੇ ਇੱਕ ਪਿੰਡ ਹੈ ਕੋਟ ਨੈਣਾ ਦੇ ਲਾਗੇ ਇੱਕ ਛੋਟਾ ਜਿਹਾ ਪਿੰਡ ਕੋਟਲੀ ਗੁਜਰਾ। ਮੇਰਾ ਤਾਲੁਕ ਉਸ ਪਿੰਡ ਤੋਂ, ਉਸ ਪਿੰਡ ਦੇ ਵਿੱਚ ਮੇਰਾ ਜਨਮ ਹੋਇਆ। ਉਸ ਤੋਂ ਬਾਅਦ ਮੇਰੀ ਜਿਹੜੀ ਇਹ ਬਾਰਡਰ ਏਰੀਆ ਤੇ ਆ ਨਾ? ਜੀ ਹਾਂ ਜੀ, ਬਾਰਡਰ ਏਰੀਆ ਤੇ। ਹਾਂ। ਉਸ ਤੋਂ ਬਾਅਦ ਜਿਹੜੀ ਮੇਰੀ ਸਕੂਲਿੰਗ ਸੀ ਉਹ ਨਨਕਾਣਾ ਸਾਹਿਬ ਦੇ ਵਿੱਚ ਹੋਈ ਤੇ ਸਕੂਲਿੰਗ ਤੋਂ ਬਾਅਦ ਜਦੋਂ ਮੈਂ ਗ੍ਰੈਜੂਏਸ਼ਨ ਉਹ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਕੀਤੀ। ਉਸ ਤੋਂ ਬਾਅਦ ਹੁਣ ਮੈਂ ਮਾਸਟਰਸ ਕਰ ਰਿਹਾ ਜੀਸੀ ਯੂਨੀਵਰਸਿਟੀ ਲਾਹੌਰ ਤੋਂ। ਅੱਛਾ, ਯਾਨੀ ਤੁਸੀਂ ਮਾਸਟਰ ਐਮਫਿਲ ਕਰ ਰਹੇ ਹੋ ਨਾ? ਜੀ ਫਿਜ਼ਿਕਸ ਵਿੱਚ ਕਰ ਰਹੇ ਹੋ? ਜੀ ਹਾਂ ਜੀ, ਫਿਜ਼ਿਕਸ ਕਰ ਰਹੇ ਹਾਂ। ਕੈਸਾ ਤੁਹਾਡਾ ਇੱਥੇ ਪਾਕਿਸਤਾਨ ਦੇ ਵਿੱਚ ਰਹਿਣ ਸਹਿਣ ਤੇ ਸਾਰਾ ਕੁਝ? ਜੀ ਪਾਕਿਸਤਾਨ ਦੇ ਵਿੱਚ ਬਹੁਤ ਸੋਹਣਾ ਹੈ। ਮੈਂ ਆਪਣੇ ਆਪ ਨੂੰ ਪ੍ਰਾਊਡ ਫੀਲ ਕਰਦਾ ਕਿ ਇਸ ਧਰਤੀ ਦੇ ਉੱਤੇ ਮੇਰਾ ਜਨਮ ਹੋਇਆ। ਪਾਕਿਸਤਾਨ, ਪਾਕ ਧਰਤੀ ਦੇ ਉੱਤੇ ਜਨਮ ਹੋਇਆ। ਜਿਹੜੇ ਮੇਰੇ ਵਡੇਰੇ ਸਨ, ਜਿਵੇਂ ਕਿ ਦਾਦਾ ਜੀ ਤੇ ਉਹਨਾਂ ਤੋਂ ਪਿੱਛੇ ਜਿਹੜੇ ਪਰਦਾਦਾ ਜੀ, ਉਹ ਵੀ ਇਸੇ ਧਰਤੀ ਦੇ ਵਿੱਚ ਪੈਦਾ ਹੋਏ ਸਨ। ਜਦੋਂ 1947 ਦੀ ਵੰਡ ਹੋਈ ਹੈ ਤੇ ਮੇਰਾ ਜਿਹੜਾ ਪਰਿਵਾਰ ਸੀ, ਜਿਹੜਾ ਪੁਰਖਿਆਂ ਦਾ ਪਰਿਵਾਰ ਸੀਗਾ, ਉਹ ਮਾਈਗ੍ਰੇਸ਼ਨ ਕਰਕੇ ਇਸ ਪੰਜਾਬ ਤੋਂ ਦੂਜੇ ਪੰਜਾਬ 'ਚ ਨਹੀਂ ਗਿਆ। ਉਹ ਜਿੰਨਾ ਚਿਰ ਰਹੇ ਇਸੇ ਪੰਜਾਬ ਦੇ ਵਿੱਚ ਰਹੇ, ਇੱਥੇ ਹੀ ਆਪਣੀਆਂ ਸਾਰੀਆਂ ਜਿਹੜੀਆਂ ਸਰਵਿਸਿਜ਼ ਦਿੰਦੇ ਰਹੇ। ਉਸ ਤੋਂ ਬਾਅਦ ਸਾਨੂੰ ਵੀ ਜਦੋਂ ਜਨਮ ਹੋਇਆ ਸਾਡਾ, ਤੇ ਅਸੀਂ ਇਸੇ ਧਰਤੀ ਦੇ ਵਿੱਚ ਅੱਖ ਖੋਲੀ, ਇਸੇ ਧਰਤੀ ਦਾ ਪਾਣੀ ਪੀਤਾ, ਲੰਗਰ ਖਾਧਾ ਤੇ ਸਾਨੂੰ ਵੀ ਇਸੇ ਧਰਤੀ ਨਾਲ ਹੀ ਪਿਆਰ ਹੈ। ਜਿਵੇਂ ਕਿ ਹੁਣ ਸਾਡੇ ਕੇ ਯਾਰ ਮਿੱਤਰ ਬਹੁਤ ਕਹਿੰਦੇ ਨੇ ਕਿ ਤੁਸੀਂ ਜਾਓ ਯਾਰ ਕਿ ਇੱਕ ਵਧੀਆ ਰੋਜ਼ਗਾਰ ਦੇ ਤਲਾਸ਼ ਦੇ ਵਿੱਚ ਗੋਰਿਆਂ ਦੇ ਮੁਲਕਾਂ ਦੇ ਵਿੱਚ ਜਾਓ। ਕੈਨੇਡਾ ਦਾ ਨਾਂ ਤੁਸੀਂ ਬਹੁਤ ਸੁਣਿਆ ਹੋਣਾ। ਔਰ ਵੈਸੇ ਵੀ ਉਹਨਾਂ ਨੂੰ ਸਿੱਖਾਂ ਦੇ ਨਾਲ ਬਹੁਤ ਮਨਸੂਬ ਕੀਤਾ ਜਾਂਦਾ ਕਿਉਂਕਿ ਹੁਣ ਉੱਥੇ ਸਿੱਖਾਂ ਦੇ ਇੱਕ ਮਿਨੀ ਪੰਜਾਬ ਵਸਦਾ ਹੈ। ਅਤੇ ਅਸੀਂ ਮੇਰਾ ਉਹਨਾਂ ਨੂੰ ਇੱਕੋ ਹੀ ਗੱਲ ਕਹਿਣੀ ਹੁੰਦੀ ਹੈ ਜੀ, ਸਾਡੇ ਇੱਕ ਵੱਡਾ ਤੁਸੀਂ ਆਖਣ ਵੀ ਹੈ ਵੱਡਿਆਂ ਦਾ ਕਿ ਜੀ ਜਿਹੜੇ ਲਾਹੌਰ ਘੁੱਗੂ ਉਹ ਪਿਸ਼ੌਰ ਵੀ ਘੁੱਗੂ। ਮੈਂ ਕਿਹਾ ਜਿਹੜੇ ਲਾਹੌਰ ਦੀ ਧਰਤੀ ਦਾ ਕੁਝ ਨਹੀਂ ਕਰ ਸਕਦੇ ਨਾ, ਉਹ ਬਾਹਰ ਵੀ ਕੁਝ ਨਹੀਂ ਕਰ ਸਕਦੇ। ਮੇਰਾ ਪਰਸਨਲੀ ਪਿਆਰ ਪੰਜਾਬ ਪਾਕਿਸਤਾਨ ਦੇ ਨਾਲ ਹੈ, ਠੀਕ ਹੈ, ਇਸ ਪੂਰੀ ਪਾਕ ਧਰਤੀ ਦੇ ਨਾਲ। ਇਹਦੇ ਵਾਸਤੇ ਸਰਵਿਸਿਜ਼ ਦਿੰਦੇ ਵੀ ਹਾਂ ਔਰ ਮਾਲਕ ਨੇ ਜਦੋਂ ਕਿਰਪਾ ਕੀਤੀ ਆਪਾਂ ਹਰ ਦੁਨੀਆ ਦਾ ਹਰ ਕੋਨਾ ਵੀ ਫਿਰਾਂਗੇ, ਹਰ ਧਰਤੀ ਫਿਰਾਂਗੇ। ਬਟ ਜਿੱਥੇ ਅਸੀਂ ਪਲੇ ਹਾਂ, ਜਿੱਥੋਂ ਦਾ ਪਾਣੀ ਪੀਤਾ, ਲੰਗਰ ਖਾਧਾ, ਉਹਦੇ ਵਾਸਤੇ ਕੁਝ ਨਾ ਕੁਝ ਕਰਨ ਦੀ ਚਾਹ ਆ ਅਤੇ ਉਹ ਚਾਹ ਨੇ ਸਾਨੂੰ ਹੁਣ ਤੱਕ ਇਸ ਮੁਕਾਮ 'ਤੇ ਲਿਆਂਦਾ ਹੈ ਕਿ ਅਸੀਂ ਇਹਦੇ ਵਾਸਤੇ ਕੰਮ ਕਰੀਏ। ਅੱਛਾ, ਪਾਕਿਸਤਾਨ ਦੇ ਵਿੱਚ ਜਿਹੜੇ ਸਿੱਖ ਕਮਿਊਨਿਟੀ ਆ ਕਿੰਨੀ ਕੁ ਆ? ਆਲਮੋਸਟ ਜਿਹੜਾ ਕਿ ਅੰਦਾਜ਼ਾ ਲਾਇਆ ਜਾਂਦਾ ਹੈ 25 ਤੋਂ 30 ਹਜ਼ਾਰ ਦੇ ਕਰੀਬ ਲਾਇਆ ਜਾਂਦਾ ਹੈ। ਅੱਛਾ। ਹਾਂਜੀ, ਅਰਾਊਂਡ ਫਿਗਰ ਇੱਥੋਂ ਤੱਕ ਹੈਗੀ ਹੈ ਕਮਿਊਨਿਟੀ। ਔਰ ਇਸ ਕਮਿਊਨਿਟੀ ਨੂੰ ਕੋਈ ਟੈਨਸ਼ਨ ਹੈਗੀ ਹੈ, ਕੋਈ ਪਰੇਸ਼ਾਨੀਆਂ? ਨਹੀਂ ਜੀ, ਕੋਈ ਟੈਨਸ਼ਨ ਨਹੀਂ। ਪਰਸਨਲੀ ਲੈਵਲ ਤੇ ਗਰਾਊਂਡ ਲੈਵਲ ਤੇ ਕੋਈ ਪ੍ਰੋਬਲਮ ਕਿਸੇ ਦਾ ਹੋਵੇ ਉਹ ਆਮ ਹੈ, ਹਰ ਥਾਂ ਤੇ ਹੁੰਦੇ। ਜਿੱਥੇ ਚੰਗਾ ਹੁੰਦੇ ਉੱਥੇ ਮਾੜੇ ਵੀ ਹੁੰਦੇ ਆ। ਬਟ ਜੇਕਰ ਅਸੀਂ ਕਮਿਊਨਿਟੀ ਲੈਵਲ ਤੇ ਵੱਡੇ ਪੱਧਰ ਤੇ ਦੇਖੀਏ, ਗਵਰਨਮੈਂਟ ਲੈਵਲ ਤੇ ਹਰ ਥਾਂ ਤੇ ਬਹੁਤ ਅਮਨ ਹੈ, ਹਰ ਥਾਂ ਤੇ ਸਪੋਰਟ ਕੀਤਾ ਜਾਂਦਾ ਹੈ। ਸਿੱਖ ਐਜੂਕੇਸ਼ਨ ਦੇ ਵਿੱਚ ਅੱਗੇ ਆ ਰਹੇ ਨੇ, ਕੋਸ਼ਿਸ਼ ਕਰ ਰਹੇ ਨੇ, ਜਿੱਥੋਂ ਤੱਕ ਉਹਨਾਂ ਨੂੰ ਫੈਸਿਲਿਟੇਟ ਕੀਤਾ ਜਾ ਰਿਹਾ ਉਹ ਅੱਗੇ ਉਸ ਚੀਜ਼ ਨੂੰ ਅਵੇਲ ਵੀ ਕਰ ਰਹੇ ਔਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ, ਕੋਈ ਟੈਨਸ਼ਨ ਨਹੀਂ। ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਮਜ਼ਹਬੀ ਜਿਹੜੀ ਰਸੂਮਾਤ ਹੈ, ਜਿਹੜੇ ਰਿਚੁਅਲਸ, ਉਹਨੂੰ ਆਜ਼ਾਦੀ ਦੇ ਨਾਲ, ਬਿਲਕੁਲ ਫਰੀਡਮ ਦੇ ਨਾਲ ਉਹਨੂੰ ਫੋਲੋ ਕਰਦੇ ਆ, ਪਲੇ ਕਰਦੇ ਆ। ਹਰ ਚੀਜ਼ ਦੇ ਹਰ ਸੈਕਟਰ 'ਚ ਆਜ਼ਾਦੀ ਹੈ। ਐਜੂਕੇਸ਼ਨ ਸੈਕਟਰ, ਜੋਬ ਸੈਕਟਰ ਦੇ ਵਿੱਚ, ਇੱਥੋਂ ਤੱਕ ਕਿ ਹਕੂਮਤੀ ਜਿਹੜੀ ਪਾਰਲੀਮੈਂਟ ਸੈਕਟਰ, ਉੱਥੋਂ ਤੱਕ ਵੀ ਸਿੱਖ ਪਹੁੰਚੇ ਨੇ। ਜਿਵੇਂ ਕਿ ਆਪ ਜੀ ਕੁਝ ਨਾਮ ਤੋਂ ਵਾਕਿਫ ਵੀ ਹੋਵੋਗੇ। ਨਹੀਂ, ਉਹ ਇੱਕ ਪਰਸੈਪਸ਼ਨ ਹੈ ਨਾ ਕਿ ਸਾਡਾ ਪਾਕਿਸਤਾਨ ਇਸਲਾਮੀ ਜਮਹੂਰੀਆ ਪਾਕਿਸਤਾਨ ਮੁਸਲਿਮ ਡੋਮੀਨੇਟਡ, ਅਤੇ ਇਹ ਤੁਸੀਂ ਜਿਹੜੀ ਦਸਤਾਰ ਪਾਈ ਹੈ ਇਹਨੂੰ ਵੇਖ ਕੇ ਲੋਕ ਡਿਸਕ੍ਰਿਮੀਨੇਟ ਕਰਦੇ ਹੁੰਦੇ। ਜ਼ਰਾ ਦੱਸੋ ਉਹਨਾਂ ਨੂੰ। ਜੀ 47 ਦੀ ਜਦੋਂ ਵੰਡ ਹੋਈ ਸੀਗੀ ਅਤੇ ਬਹੁਤ ਘਰ ਐਸੇ ਜਿਹੜੇ ਉਜੜੇ, ਜਿਵੇਂ ਕਿ 10 ਲੱਖ ਲੋਕਾਂ ਦੀ ਕੁਰਬਾਨੀ ਦਾ ਆਪਾਂ ਜ਼ਿਕਰ ਕਰਦੇ ਹਾਂ। ਉਸ ਜ਼ਿਕਰ ਦੇ ਵਿੱਚ ਹਰ ਧਰਮ ਦਾ ਬੰਦਾ ਸ਼ਾਮਿਲ ਸੀਗਾ। ਅਤੇ ਜਿਵੇਂ ਕਿ ਕਹਿੰਦੇ ਸੀ ਕਿ ਇੱਕ ਵੰਡ ਹੋਈ, ਉਸ ਟਾਈਮ ਰੌਲਾ ਪੈ ਗਿਆ। ਜਿਵੇਂ ਕਿ ਮੈਂ
ਥੋੜ੍ਹਾ ਜਿਹਾ ਅਗਰ ਆਪ ਜੀ ਦਾ ਸਮਾਂ ਲੈਂਦਾ ਚੱਲਾਂ ਤੇ ਕੁਝ ਗਰਾਊਂਡ ਲੈਵਲ ਤੋਂ ਇਸ ਚੀਜ਼ ਨੂੰ ਚੁੱਕਣਾ ਚਾਹਾਂਗਾ ਕਿ ਜਦੋਂ ਗੋਰੇ ਇਸ ਧਰਤੀ ਦੇ ਉੱਤੇ ਆਏ ਸੀ ਨਾ, ਤੇ ਗੋਰੇ ਇੱਥੇ ਕੁਝ ਲੈਣ ਆਏ ਸੀਗੇ। ਜਿਵੇਂ ਅੱਜ ਅਸੀਂ ਗੋਰਿਆਂ ਦੇ ਦੇਸ਼ ਦੇ ਵਿੱਚ ਕੁਝ ਲੈਣ ਜਾਂਦੇ ਹਾਂ, ਕਿਉਂ? ਉੱਥੋਂ ਦੀ ਇਕੋਨਮੀ ਵਧੀਆ, ਉੱਥੋਂ ਦਾ ਪੈਸਾ ਵਧੀਆ, ਉਹਨੂੰ ਕਮਾ ਕੇ ਆਪਣੀ ਕੰਟਰੀ ਵਿੱਚ ਲੈ ਕੇ ਆਉਣਾ ਚਾਹੁੰਦੇ, ਆਪਣੇ ਪਿਛਲੇ ਨੂੰ ਭੇਜਣਾ ਚਾਹੁੰਦੇ। ਐਵੇਂ ਹੀ ਗੋਰੇ ਵੀ ਇਸ ਧਰਤੀ ਦੇ ਉੱਤੇ ਇਸੇ ਕਰਕੇ ਆਏ ਸੀ ਕਿ ਇੱਥੇ ਕੋਈ ਚੀਜ਼ ਸੀਗੀ। ਸਾਡਾ ਐਜੂਕੇਸ਼ਨ ਸਿਸਟਮ, ਸਾਡੀਆਂ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜਿਨ੍ਹਾਂ ਵਿੱਚ ਅਸੀਂ ਅੱਗੇ ਸੀਗੇ। ਗੋਰਿਆਂ ਨੇ ਜਿਨ੍ਹਾਂ ਉਹਨਾਂ ਚੀਜ਼ਾਂ ਨੂੰ ਦੇਖਿਆ, ਉਹ ਪੰਜਾਬ ਦੀ ਧਰਤੀ 'ਤੇ ਆਏ। ਫਿਰ ਹੋਇਆ ਕੀ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਏਕਤਾ, ਇਤਫਾਕ, ਹਰ ਧਰਮ ਦਾ ਬੰਦਾ ਇੱਥੇ ਆਜ਼ਾਦੀ ਦੇ ਨਾਲ ਵੱਸਦਾ ਸੀਗਾ। ਜਿਵੇਂ ਕਿ ਤੁਸੀਂ ਪਿੱਛੇ ਦੇਖੋ ਮੁਗਲ ਰਾਜ ਚੱਲਦਾ ਆ, ਇਸੇ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਹਿੰਦੂ ਰਾਜ ਵੀ ਚੱਲਦਾ ਆ। ਫਿਰ ਸਿੱਖਾਂ ਦਾ ਰਾਜ ਵੀ ਉਸ ਥਾਂ 'ਤੇ ਆਇਆ, ਉਹਨਾਂ ਤੋਂ ਬਾਅਦ ਗੋਰਿਆਂ ਦਾ ਰਾਜ ਆਇਆ। ਜਦੋਂ ਗੋਰਿਆਂ ਨੇ ਇਹ ਚੀਜ਼ਾਂ ਦੇਖੀਆਂ ਕਿ ਇਹਨਾਂ ਲੋਕਾਂ ਨੂੰ ਤੋੜਿਆ ਕਿਵੇਂ ਜਾ ਸਕਦਾ, ਸਭ ਤੋਂ ਪਹਿਲੇ ਸਾਡੀ ਐਜੂਕੇਸ਼ਨ ਨੂੰ ਖ਼ਤਮ ਕੀਤਾ ਗਿਆ। 90% ਸਾਡੀ ਉਸ ਟਾਈਮ ਦੀ ਜਿਹੜੀ ਐਜੂਕੇਸ਼ਨ ਹਾਈ ਸੀਗੀ, ਇਹ ਰੇਟ ਦੱਸਿਆ ਜਾਂਦਾ ਹੈ। ਫਿਰ ਉਦੋਂ ਦਾ ਜਿਹੜਾ ਸਾਡਾ ਪੰਜਾਬ ਦਾ ਸਿੱਕਾ ਵੀ ਸੀ, ਪਾਊਂਡ ਦੇ, ਇੰਗਲੈਂਡ ਦੇ 13 ਪਾਊਂਡ ਦੇ ਬਰਾਬਰ ਇੱਕ ਸਿੱਕਾ ਹੁੰਦਾ ਸੀ, ਜਿਹੜਾ ਇੰਗਲੈਂਡ ਦਾ 13 ਪਾਊਂਡ, 1 ਪਾਊਂਡ ਹੈ ਨਾ, ਇਹਦੇ 13 ਪਾਊਂਡ ਦੇ ਬਰਾਬਰ। ਗੋਰਿਆਂ ਨੇ ਇਹ ਚੀਜ਼ਾਂ ਨੂੰ ਦੇਖਿਆ, ਸਾਡੀ ਕਮਿਊਨਿਟੀ ਵਿੱਚ ਸਾਨੂੰ ਤੋੜ, ਕਹਿੰਦਾ ਡਿਵਾਈਡ ਐਂਡ ਰੂਲ, ਸਾਨੂੰ ਡਿਵਾਈਡ ਕੀਤਾ ਅਤੇ ਸਾਡੇ ਉੱਤੇ ਰੂਲ ਕੀਤਾ। ਫਿਰ ਉਹ ਜਿਹੜੀਆਂ ਡਿਵਾਈਡ ਵਾਲੀਆਂ ਚੀਜ਼ਾਂ ਸੀ, ਉਹ ਗਰਾਊਂਡ ਲੈਵਲ ਤੋਂ ਚੱਲਦੀਆਂ ਲੋਕਾਂ ਦੇ ਵਿੱਚ ਆਈਆਂ। ਫਿਰ ਜਦੋਂ 47 ਦੀ ਵੰਡ ਹੁੰਦੀ ਹੈ, ਉਹ ਵੀ ਵੰਡ ਇੱਕ ਰਾਤ ਦੇ ਵਿੱਚ ਹੁੰਦੀ ਹੈ। ਜੇ ਕਿਸੇ ਮੁਸਲਮਾਨ ਦਾ ਘਰ ਕਿਸੇ ਹਿੰਦੂ ਵੀਰ ਦੇ ਨਾਲ ਜਾਂ ਸਿੱਖ ਵੀਰ ਦੇ ਜਾਂ ਕ੍ਰਿਸਚਨ ਵੀਰ ਦੇ ਨਾਲ ਸੀ, ਉਹਨਾਂ ਦਾ ਲੈਣ ਦੇਣ ਐਵੇਂ ਹੀ ਚੱਲਦਾ ਸੀ ਜਿਵੇਂ ਇੱਕ ਮਾਂ ਦੇ ਪੁੱਤ ਹੋਣ। ਪਰ ਜਦੋਂ ਵੰਡ ਹੋਈ ਅਤੇ ਰੌਲਾ ਪੈ ਗਿਆ, ਉਹੀ ਲੋਕ ਇੱਕ ਦੂਜੇ ਦੇ ਵੈਰੀ ਹੋ ਗਏ। ਉਸੇ ਹੀ ਦੌਰਾਨ ਦੇ ਵਿੱਚ ਕਈ ਲੋਕਾਂ ਨੇ ਕਈਆਂ ਨੂੰ ਪ੍ਰੋਟੈਕਟ ਕਰਕੇ ਬਾਰਡਰ ਦੀ ਧਰਤੀ 'ਤੇ ਦੂਸਰੇ ਪਾਸੇ ਟਰਾਂਸਫਰ ਕੀਤਾ। ਉਸੇ ਹੀ ਜਗ੍ਹਾ 'ਚ ਰਹਿੰਦੇ ਹੋਏ ਕੁਝ ਲੋਕਾਂ ਨੇ ਨਾਲ ਦੇ ਪਰਿਵਾਰ ਰਹਿੰਦੇ ਹੁਣ ਇੱਕ ਦੂਜਿਆਂ ਨੂੰ ਵੱਢਿਆ, ਕੁੱਟਿਆ ਵੀ, ਮਾਰਿਆ ਵੀ। ਫਿਰ ਉਹ ਜੋ ਸਟੀਰੀਓਟਾਈਪ ਸੀਗੇ, ਜਿਵੇਂ ਕਿ ਆਪਾਂ ਕਹੀਏ ਕਿ ਮੁਸਲਮਾਨਾਂ ਦੇ ਵਿੱਚ ਹਿੰਦੂਆਂ ਦੇ ਖਿਲਾਫ ਜਾਂ ਹਿੰਦੂਆਂ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ, ਫਿਰ ਇਸੇ ਤਰ੍ਹਾਂ ਸਿੱਖਾਂ ਦੇ ਖਿਲਾਫ, ਇਹ ਚੀਜ਼ਾਂ ਨੇ ਜਨਮ ਲਿਆ। ਉਹ ਚੀਜ਼ਾਂ ਨੂੰ ਦੇਖਦੇ ਹੋਏ ਅੱਜ ਅਗਰ ਪਾਕਿਸਤਾਨ ਦੇ ਵਿੱਚ ਦੇਖੀਏ ਤਾਂ ਕਈ ਲੈਵਲ, ਕਈ ਥਾਵਾਂ ਦੇ ਉੱਤੇ ਦੇਖਿਆ ਜਾਂਦਾ ਕਿ ਉਹ ਚੀਜ਼ ਸੀ। ਬਟ ਬਹੁਤ ਸਾਰੀਆਂ ਥਾਵਾਂ 'ਤੇ ਇੱਦਾਂ ਦੇਖਿਆ ਜਾਂਦਾ ਪੋਜ਼ਿਟਿਵਿਟੀ ਨੂੰ, ਕਿ ਸਾਡੇ ਇਹ ਦੇਸ਼ ਦਾ ਹਿੱਸਾ ਹੈ, ਇਹ ਇਸੇ ਦੇਸ਼ ਦਾ ਪਾਣੀ ਪੀਂਦੇ, ਇੱਥੋਂ ਦੇ ਲੰਗਰ ਖਾਂਦੇ, ਸਾਰੀਆਂ ਚੀਜ਼ਾਂ ਨਾ। ਅਤੇ ਮੈਂ ਪਰਸਨਲੀ ਤੁਹਾਨੂੰ ਦੱਸਾਂ ਕਿ ਲਾਹੌਰ ਸ਼ਹਿਰ ਦੇ ਵਿੱਚ ਰਹਿੰਦੇ ਹੋਏ ਮੈਨੂੰ 7 ਸਾਲ ਹੋ ਗਏ, ਅਤੇ ਰੱਬ ਨਾ ਕਰੇ ਹੁਣ ਤੱਕ ਤਾਂ ਮੈਨੂੰ ਕੋਈ ਮਾੜਾ ਦੇਖਣ ਨੂੰ ਮਿਲਿਆ ਨਹੀਂ। ਅਤੇ ਮੈਂ ਅੱਗੇ ਰੱਬ ਦੇ ਅੱਗੇ ਇਹ ਅਰਦਾਸ ਕਰਾਂਗਾ ਅੱਗੇ ਵੀ ਮਾੜਾ ਦੇਖਣ ਨੂੰ ਕੁਝ ਨਾ ਮਿਲੇ। ਜਿੱਥੇ ਮੈਨੂੰ ਕੋਸ਼ਿਸ਼ ਮੈਂ ਕਰਦਾ, ਦੇਖੋ ਹਰ ਥਾਂ 'ਤੇ ਮਸਲੇ ਹੁੰਦੇ ਨੇ, ਉਹਨਾਂ ਨੂੰ ਟੈਕਲ ਕਿਵੇਂ ਕਰਦੇ ਹਾਂ ਸਾਡੇ 'ਤੇ ਡਿਪੈਂਡ ਕਰਦਾ। ਅਤੇ ਨਾਲੇ ਅਸੀਂ ਦੇਖਦੇ ਹਾਂ ਨਾ ਕਿ ਇੱਕ ਲਾਅ ਆਫ ਅਟਰੈਕਸ਼ਨ ਹੈ ਕਿ ਅਸੀਂ ਪੋਜ਼ਿਟਿਵਿਟੀ ਦੇਖਣਾ ਚਾਹੁੰਦੇ ਕਿ ਨੈਗੇਟਿਵਿਟੀ। ਜੇਕਰ ਆਪਾਂ ਪੋਜ਼ਿਟਿਵਿਟੀ ਦੇਖਣਾ ਚਾਹੁੰਦੇ ਫਿਰ ਸਾਨੂੰ ਪੋਜ਼ਿਟਿਵਿਟੀ ਹੀ ਲੱਭਦੀ ਹੈ। ਜੇਕਰ ਮੇਰੇ ਨਾਲ ਕੋਈ ਮਾੜਾ ਹੁੰਦਾ ਨਾ, ਫਿਰ ਮੈਨੂੰ ਇੰਨਾ ਅਫੈਕਟ ਨਹੀਂ ਕਰਦਾ, ਫਿਰ ਮੈਂ ਦੇਖਦਾ ਯਾਰ ਮੇਰੇ ਨਾਲ ਚੰਗਾ ਕਿੰਨਾ ਹੋ ਰਿਹਾ। ਉਹ ਚੀਜ਼ਾਂ ਜ਼ਿਆਦਾ ਮੈਟਰ ਕਰਦੀਆਂ। ਅੱਛਾ, ਮੈਨੂੰ ਇਹ ਦੱਸੋ, ਤੁਸੀਂ ਇਹ ਨਨਕਾਣਾ ਤੇ ਜਿਹੜਾ ਕਰਤਾਰਪੁਰ ਆ, ਜੀ ਇਹਦਾ ਜ਼ਰਾ ਥੋੜਾ ਮੈਨੂੰ ਦੱਸੋ ਕਿ ਇਹ ਕੀ ਹਿਸਾਬ ਕਿਤਾਬ ਹੈ ਇੱਥੇ, ਕਿ ਜਿਹੜੇ ਇੱਥੇ ਸਿੱਖ ਰਹਿੰਦੇ ਨੇ ਉਹ ਕਿੰਨਾ ਪ੍ਰਾਊਡ ਫੀਲ ਕਰਦੇ ਨੇ, ਤੇ ਉਹਨਾਂ ਨੂੰ ਕਿੰਨੀ ਫੈਸਿਲਿਟੀਜ਼ ਨੇ ਗਵਰਨਮੈਂਟ ਲੈਵਲ ਤੇ, ਸਟੇਟ ਲੈਵਲ ਤੇ। ਜੀ ਸਭ ਤੋਂ ਪਹਿਲੇ ਤੁਸੀਂ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਦੀ ਗੱਲ ਕੀਤੀ। ਤੁਸੀਂ ਲਾਈਕ ਜਿਵੇਂ ਕਿ ਮੁਸਲਿਮ ਪਰਿਵਾਰ ਵਿੱਚ, ਮੁਸਲਿਮ ਘਰਾਣੇ ਦੇ ਵਿੱਚ, ਸਮਾਜ ਦੇ ਵਿੱਚ ਕਿਹਾ ਜਾਂਦਾ ਹੈ ਕਿ ਖਾਨਾ ਕਾਬਾ ਸ਼ਰੀਫ, ਮੱਕਾ ਸ਼ਰੀਫ, ਇਹ ਉਹ ਸਥਾਨ ਹੈ ਜਿਹੜਾ ਕਿ ਸਭ ਤੋਂ ਮੁਕੱਦਸ ਸਥਾਨ ਹੈ ਮੁਸਲਿਮ ਵੀਰਾਂ ਵਾਸਤੇ, ਸਾਡੇ ਵਾਸਤੇ। ਹਾਂਜੀ, ਠੀਕ ਹੈ। ਐਵੇਂ ਹੀ ਜਿਹੜਾ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਸਿੱਖਾਂ ਵਾਸਤੇ ਤੁਸੀਂ ਸਮਝ ਲਓ ਕਿ ਮੱਕਾਤੁਲ ਮੁਕਰਮਾ ਤੇ ਮਦੀਨਾਤੁਲ ਮੁਨੱਵਰਾ, ਇਹ ਦੋਨੇ ਸਥਾਨ ਇੱਦਾਂ ਦੀ ਇੰਪੋਰਟੈਂਸ ਰੱਖਦੇ ਆ। ਸਮਝ ਲਓ ਕਿ ਸਾਡੇ ਜਿੰਨੇ ਵੀ ਦੁਨੀਆ 'ਚ ਵੱਸਦੇ ਸਿੱਖ ਪਰਿਵਾਰ, ਹੁਣ ਕੋਈ ਵੀ ਸਿੱਖ ਜਿੱਥੇ ਵੀ ਵੱਸਦਾ ਹੋਏ, ਉਹਦਾ ਹੱਜ ਇਸ ਸਥਾਨ 'ਤੇ, ਇਸ ਪਾਕ ਧਰਤੀ 'ਤੇ। ਨਨਕਾਣਾ ਤੁਹਾਡਾ ਮੱਕਾ ਤੇ ਕਰਤਾਰਪੁਰ ਤੁਹਾਡਾ ਮਦੀਨਾ। ਜੀ ਹਾਂਜੀ, ਕਿਉਂਕਿ ਨਨਕਾਣਾ ਸਾਹਿਬ ਦੇ ਵਿੱਚ ਪਹਿਲੇ ਗੁਰੂ ਸਿੱਖ ਧਰਮ ਦੇ ਬਾਨੀ ਬਾਬਾ ਗੁਰੂ ਨਾਨਕ ਜੀ, ਉਹਨਾਂ ਦਾ ਜਨਮ ਹੁੰਦਾ ਨਨਕਾਣਾ ਸਾਹਿਬ ਦੇ ਵਿੱਚ। ਅਤੇ ਜਿਹੜੀ ਉਹਨਾਂ ਦੀ ਆਖਰੀ ਜਿਹੜੇ ਸੱਚਾ ਸੌਦਾ, ਹਾਂਜੀ ਸੱਚਾ ਸੌਦਾ ਵੀ ਉਸੇ ਧਰਤੀ ਦੇ ਲਾਗੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਗਏ ਸੀਗੇ ਅਤੇ ਭੁੱਖੇ ਲੋਕਾਂ ਨੂੰ ਲੰਗਰ ਛਕਾਇਆ ਸੀ। ਉਹ ਮਤਲਬ ਇਹਦੇ ਵੀ ਇੱਕ ਹਿਸਟਰੀ ਆ। ਅਤੇ ਜਿਹੜਾ ਕਰਤਾਰਪੁਰ ਸਾਹਿਬ ਹੈ, ਇੱਥੇ ਗੁਰੂ ਸਾਹਿਬ ਜੀ ਦਾ ਵਸਾਲ ਹੋਇਆ ਸੀ। ਆਪਾਂ ਉਹਨੂੰ ਕਹਿੰਦੇ ਹਾਂ ਜੋਤੀ ਜੋਤ ਸਮਾਨਾ, ਕਿ ਇਸ ਦੁਨੀਆ ਤੋਂ ਪਰਦਾ ਕਰ ਗਏ ਸਨ। ਉਹਨਾਂ ਦਾ ਜਿਹੜਾ ਸਰੀਰ ਹੈ ਉਹ ਨਹੀਂ ਮਿਲਿਆ ਸੀ। ਅਸੀਂ ਉਹਨੂੰ ਕਹਿੰਦੇ ਹਾਂ ਜੋਤੀ ਜੋਤ ਸਮਾਨਾ, ਕਿ ਇੱਕ ਜੋਤ ਹੈ ਨਾ, ਲਾਈਟ ਜਿਹਨੂੰ ਕਹਿੰਦੇ ਹਾਂ, ਰੋਸ਼ਨੀ, ਨੂਰ, ਉਹਦੇ ਵਿੱਚ ਸਮਾ ਗਏ। ਅਤੇ ਉਹਨਾਂ ਦੀ ਜਿਹੜੀ ਬੋਡੀ ਸੀਗੀ ਉਹ ਨਹੀਂ ਸੀ ਮਿਲੀ। ਉੱਥੇ ਹੀ ਨਾ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਦੌਰ ਸੀਗਾ, ਅਤੇ ਹਿੰਦੂ ਅਤੇ ਮੁਸਲਿਮ ਮੈਜੋਰਟੀ ਵਿੱਚ ਹਨ, ਕਿਉਂਕਿ ਸਿੱਖ ਉਸ ਵੇਲੇ ਨਹੀਂ ਸਨ। ਸਿੱਖ 10ਵੇਂ ਗੁਰੂ ਸਾਹਿਬ ਜੀ ਨੇ ਇੱਕ ਗੈਟਅਪ ਦਿੱਤਾ ਸਿੱਖਾਂ ਨੂੰ, ਇੱਕ ਸਾਰੀ ਆਇਡੈਂਟੀਟੀ ਦਿੱਤੀ। ਜਿਸ ਟਾਈਮ ਗੁਰੂ ਨਾਨਕ ਸਾਹਿਬ ਜੀ ਇਸ ਸੰਸਾਰ ਤੋਂ ਗਏ ਨੇ, ਉੱਥੇ ਇਸ ਚੀਜ਼ ਦਾ ਝਗੜਾ ਪੈਦਾ ਹੋ ਗਿਆ ਹਿੰਦੂ ਅਤੇ ਮੁਸਲਮਾਨਾਂ ਦੇ ਵਿੱਚ। ਹਿੰਦੂ ਕਹਿੰਦੇ ਸਨ ਕਿ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਤਾਲੁਕ ਹੈ ਉਹ ਹਿੰਦੂ ਪਰਿਵਾਰ ਤੋਂ ਹੈ, ਇਸ ਕਰਕੇ ਇਹ ਹਿੰਦੂ ਨੇ। ਮੁਸਲਿਮ ਵੀਰ ਕਹਿੰਦੇ ਸੀ ਇਹਨਾਂ ਦੀ ਆਈਡੀਓਲੋਜੀ ਵਹਦਾਨੀਅਤ ਦੀ ਹੈ, ਰੂਹਾਨੀਅਤ ਦੀ ਹੈ, ਇਨਸਾਨੀਅਤ ਦੀ। ਇਹ ਬਾਬਾ ਫਰੀਦਗੰਜ ਸ਼ਕਲ ਮੰਨਦੇ ਆ। ਮੁਸਲਿਮ ਨੇ, ਮੁਸਲਿਮ ਇਹ ਕਹਿੰਦੇ। ਫਿਰ ਉਹ ਕਹਿੰਦੇ ਸਨ ਕਿ ਆਪਾਂ ਗੁਰੂ ਨਾਨਕ ਸਾਹਿਬ ਜੀ ਨੂੰ
ਮਤਲਬ ਜਿਹੜੀ ਉਹਨਾਂ ਦੀ ਚਾਦਰ ਸੀਗੀ ਉਹਨੂੰ ਦਫਨ ਕਰਾਂਗੇ, ਮੁਸਲਿਮ ਕਹਿੰਦੇ, ਕਿਉਂਕਿ ਜਿਹੜਾ ਫਰਕ ਡਿਫਰੈਂਸ ਪੈ ਜਾਂਦਾ ਕਲਚਰਲ ਵੈਲਿਊਜ਼ ਦੇ ਉੱਤੇ ਹੀ ਹੁੰਦਾ। ਜਿਵੇਂ ਕਿ ਹਿੰਦੂ ਪਰਿਵਾਰ ਦੇ ਵਿੱਚ ਜਲਾਇਆ ਜਾਂਦਾ, ਸੰਸਕਾਰ ਕਰਨਾ ਕਹਿੰਦੇ ਆ, ਅਤੇ ਉਸ ਤੋਂ ਇਲਾਵਾ ਮੁਸਲਿਮ ਪਰਿਵਾਰ ਦੇ ਵਿੱਚ ਦਫਨ ਕੀਤਾ ਜਾਂਦਾ, ਠੀਕ ਹੈ। ਉਹ ਹੁਣ ਇਸ ਚੀਜ਼ ਦਾ ਝਗੜਾ ਸੀਗਾ ਕਿ ਜਿਹੜੀ ਚਾਦਰ ਸੀਗੀ ਨਾ, ਉਸ ਚਾਦਰ ਦੇ ਉੱਤੇ ਰੌਲਾ ਸੀ। ਮੁਸਲਿਮ ਕਹਿੰਦੇ ਸੀ ਆਪਾਂ ਦਫਨ ਕਰਾਂਗੇ, ਹਿੰਦੂ ਕਹਿੰਦੇ ਸੀ ਆਪਾਂ ਜਲਾਵਾਂਗੇ। ਫਿਰ ਫੈਸਲਾ ਇੱਥੇ ਮੁੱਕਿਆ ਕਿ ਅੱਧੀ ਚਾਦਰ ਦੇ 2 ਟੁਕੜੇ ਕੀਤੇ ਗਏ, ਅੱਧੀ ਮੁਸਲਮਾਨਾਂ ਨੇ ਦਫਨ ਕਰ ਦਿੱਤੀ ਅਤੇ ਅੱਧੀ ਹਿੰਦੂਆਂ ਨੇ ਸੰਸਕਾਰ ਕਰ ਦਿੱਤਾ, ਜਲਾ ਦਿੱਤੀ। ਸੋ ਇਹ ਚੀਜ਼ਾਂ ਮਤਲਬ ਉੱਥੇ ਗੁਰੂ ਨਾਨਕ ਸਾਹਿਬ ਜੀ ਦਾ ਵਸਾਲ, ਸਮਝਣ ਵਾਲੀ ਟਰਮ ਦੇ ਵਿੱਚ ਮੈਂ ਕਹਾਂ ਵਸਾਲ ਹੋਇਆ। ਅਤੇ ਜੇ ਆਪਾਂ ਮਜ਼ਹਬੀ ਪੁਆਇੰਟ ਆਫ ਵਿਊ ਨਾਲ ਜਾਈਏ ਸਿੱਖ ਧਰਮ ਦੀ, ਅਤੇ ਜੋਤੀ ਜੋਤ ਸਮਾਣਾ ਕਹਿੰਦੇ ਆਪਾਂ ਉਹਨੂੰ। ਠੀਕ ਹੈ। ਅੱਛਾ, ਮੈਨੂੰ ਇਹ ਦੱਸੋ ਕਿ ਤੁਸੀਂ ਜਿਹੜਾ ਗੁਰਦੁਆਰਾ ਨਨਕਾਣਾ, ਜੀ ਉੱਥੇ ਵਕਤ ਗੁਜ਼ਾਰਿਆ? ਹਾਂਜੀ, ਨਨਕਾਣਾ ਦੇ ਵਿੱਚ ਵੀ ਤੁਸੀਂ ਰਹੇ ਹੋ ਜੀ। ਅਤੇ ਨਨਕਾਣਾ ਦਾ ਜ਼ਰਾ ਮਾਹੌਲ ਦੱਸੋ ਜ਼ਰਾ, ਇੰਟਰਨੈਸ਼ਨਲ ਸਿੱਖਾਂ ਨੂੰ ਵੀ, ਜਿਹੜਾ ਕਦੀ ਵੀ ਨਹੀਂ ਇੱਥੇ ਆ ਸਕਿਆ, ਜਿਹਦੀ ਅਰਦਾਸ ਹੈ ਹਮੇਸ਼ਾ ਕਿ ਮੈਂ ਇੱਥੇ ਆਵਾਂ। ਤੇ ਤੁਸੀਂ ਖੁਸ਼ ਨਸੀਬ ਹੋ ਆਪਣੇ ਧਰਮ ਵਿੱਚ ਕਿ ਤੁਸੀਂ ਇੱਥੇ ਰਹਿੰਦੇ ਹੋ, ਤੁਹਾਡੇ ਵਾਸਤੇ ਐਕਸੈਸ ਹੈ, ਇੱਥੋਂ 1.5 ਘੰਟੇ ਦਾ ਸਫ਼ਰ ਹੈ, ਤੁਸੀਂ ਹੁਣੇ ਵੀ ਇੱਥੋਂ ਉੱਠੋ ਤੇ ਜਾ ਕੇ ਤੁਸੀਂ ਮੱਥਾ ਟੇਕ ਸਕਦੇ ਹੋ। ਤੇ ਜ਼ਰਾ ਦੱਸੋ ਉਹਨਾਂ ਨੂੰ ਆਪਣੀ ਫੀਲਿੰਗਸ ਦੱਸੋ। ਜੀ, ਮੇਰੇ ਬੇਸਿਕਲੀ ਤਾਏ ਚਾਚੇ ਪਰਿਵਾਰ ਉੱਥੇ ਰਹਿੰਦੇ ਸੀਗੇ। ਜਿਵੇਂ ਕਿ ਆਪ ਜੀ ਨੂੰ ਦੱਸਿਆ ਕਿ ਮੇਰਾ ਜੰਮਪਲ ਸ਼ੱਕਰਗੜ੍ਹ ਦੇ ਏਰੀਆ ਪਿੰਡ ਤੋਂ ਹੈ। ਜਦੋਂ ਮੈਂ 4ਥੀ ਕਲਾਸ 'ਚ ਸੀਗਾ ਅਤੇ ਮੈਂ ਨਨਕਾਣਾ ਸਾਹਿਬ ਚਲ ਗਿਆ ਸੀ ਆਪਣੀ ਸਕੂਲਿੰਗ ਵਾਸਤੇ, ਔਰ ਕੁਝ ਰਿਲੀਜੀਅਸ ਸਕੂਲਿੰਗ ਵਾਸਤੇ ਵੀ, ਕਿਉਂਕਿ ਉੱਥੇ ਰਿਲੀਜੀਅਸ ਸਾਡਾ ਜ਼ਿਆਦਾ ਇਕੱਠ ਹੈ। ਉੱਥੇ ਐਜੂਕੇਸ਼ਨ ਦਿੱਤੀ ਜਾਂਦੀ ਹੈ ਰਿਲੀਜੀਅਸਲੀ ਵੀ, ਅਤੇ ਦੂਸਰੀ ਜਿਹੜੀ ਦੁਨਿਆਵੀ ਜਿਹਨੂੰ ਐਜੂਕੇਸ਼ਨ ਕਹਿੰਦੇ ਆ, ਸਕੂਲ ਦੀ ਐਜੂਕੇਸ਼ਨ। ਅਤੇ ਮੈਂ ਨਨਕਾਣਾ ਸਾਹਿਬ 'ਚ 12 ਸਾਲ ਗੁਜ਼ਾਰੇ ਨੇ। ਆਪਣੀ ਜਿਹੜੀ FSC ਕੀਤੀ ਸੀਗੀ ਸਾਇੰਸ ਦੇ ਵਿੱਚ, ਅਤੇ ਮੈਂ ਉਹ ਨਨਕਾਣਾ ਸਾਹਿਬ ਤੋਂ ਹੀ ਕੀਤੀ। ਅਤੇ ਨਨਕਾਣਾ ਸਾਹਿਬ ਦੇ ਵਿੱਚ ਵੀ ਰਹਿੰਦੇ ਹੋਏ ਪਰਮਾਤਮਾ ਦਾ, ਰੱਬ ਦਾ ਸ਼ੁਕਰ ਹੈ ਕਿ ਕੋਈ ਇਹੋ ਜਿਹਾ ਵਾਕਿਆ ਦੇਖਣ ਨੂੰ ਨਹੀਂ ਮਿਲਿਆ ਕਿ ਸਾਨੂੰ ਮਹਿਸੂਸ ਹੋਇਆ ਹੋਵੇ ਕਿ ਯਾਰ ਜਿਹੜੀ ਚੀਜ਼ਾਂ ਅਸੀਂ ਲੈ ਕੇ ਤੁਰਦੇ ਪਏ ਹਾਂ, ਜਾਂ ਜਿਸ ਧਰਤੀ 'ਚ ਆਪਾਂ ਸਾਹ ਲੈ ਰਹੇ ਹਾਂ, ਇੱਥੇ ਉਹ ਮਸਲਾ ਹੈਗਾ ਕਿ ਸਾਡੀ ਅੱਗੇ ਚੀਜ਼ਾਂ ਰੋਕ ਰਹੀਆਂ ਸਾਨੂੰ। ਹਮੇਸ਼ਾ ਸਪੋਰਟ ਕਰਨ ਵਾਲੇ ਉੱਥੇ ਮੁਸਲਿਮ ਵੀਰਾਂ ਦੀ ਮੈਜੋਰਟੀ ਹੈ। ਸਿੱਖ ਪਰਿਵਾਰ ਉੱਥੇ ਹੁਣ ਤਾਂ 500 ਘਰ ਹੋ ਗਿਆ। ਜਿਸ ਵੇਲੇ ਮੈਂ ਨਨਕਾਣਾ ਸਾਹਿਬ ਗਿਆ ਸੀਗਾ ਉਦੋਂ 200-250 ਜਾਂ 150 ਘਰ ਹੋਇਆ ਕਰਦਾ ਸੀ, ਅਤੇ ਉਹਨਾਂ ਦਾ ਆਪਸ 'ਚ ਬੜਾ ਇਕੱਠ ਜੋੜ ਸੀਗਾ। ਫਿਰ ਨਾਲ ਦੇ ਜਿਹੜੇ ਮੁਸਲਿਮ ਵੀਰ ਨੇ, ਪਰਿਵਾਰ ਹੈ, ਉਹਨਾਂ ਦੇ ਨਾਲ ਬੜਾ ਮੇਲ ਵਰਤਨ ਸੀ। ਸਾਡੇ ਜਿਹੜੇ ਗੁਆਂਢੀ ਨੇ, ਸਾਡੇ ਚਾਰੇ ਪਾਸੇ ਜਿਹੜੇ ਗੁਆਂਢੀ ਉਹ ਮੁਸਲਿਮ ਵੀਰ ਨੇ। ਸਾਡਾ ਉਹਨਾਂ ਘਰਾਂ ਨਾਲ ਬੜਾ ਲੈਣ ਦੇਣ, ਕਿਸੇ ਦੇ ਘਰ ਦੁੱਧ ਲੈਣਾ ਚਾਹੀਦਾ ਸੀ, ਗਮੀ ਖੁਸ਼ੀ ਦੇ ਵਿੱਚ ਕਿਸੇ ਨੂੰ ਮਠਿਆਈ ਦੇ ਦਿੱਤੀ, ਕਿਸੇ ਤੋਂ ਰਿਸੀਵ ਕਰ ਲਈ। ਜਿਵੇਂ ਈਦ ਆ ਰਹੀ ਹੈ ਹੁਣ, ਈਦ ਦੇ ਮੌਕਿਆਂ ਦੇ ਉੱਤੇ ਇੱਕ ਦੂਜੇ ਨੂੰ ਵਧਾਈ ਦੇਣੀ, ਫਿਰ ਇੱਕ ਦੂਜੇ ਦੇ ਘਰ ਚੀਜ਼ਾਂ, ਪੱਕੀਆਂ ਮਿੱਠੀਆਂ ਚੀਜ਼ਾਂ, ਲੂਣੀਆਂ ਚੀਜ਼ਾਂ ਭੇਜਦੇ ਸੀਗੇ, ਅਤੇ ਅੱਜ ਵੀ ਚੀਜ਼ਾਂ ਕਾਇਮ ਨੇ। ਬਾਕੀ ਮੈਂ ਹਮੇਸ਼ਾ ਇੱਕ ਗੱਲ ਕਹਾਂ ਕਿ ਕੁਝ ਇੱਕ ਅੱਧਾ ਵਾਕਿਆ ਇੱਦਾਂ ਦਾ ਹੋ ਜਾਂਦਾ ਹੈ ਜਿਹਨੂੰ ਅੱਜ ਕੱਲ੍ਹ ਦਾ ਸੋਸ਼ਲ ਮੀਡੀਆ ਇੰਨਾ ਕੁ ਹਾਈਲਾਈਟ ਕਰਕੇ ਦੱਸ ਦਿੰਦਾ ਹੈ ਕਿ ਜਿਵੇਂ ਕਿ ਪਤਾ ਨਹੀਂ ਕੀ ਹੋ ਗਿਆ ਉੱਥੇ, ਕਿੰਨੇ ਇੱਕ ਸਿੱਖ ਮਜਬੂਰ ਨੇ, ਜਾਂ ਸਿੱਖਾਂ ਨੂੰ ਪਤਾ ਨਹੀਂ ਕੀ ਮਸਲਾ ਹੈ। ਇਹੋ ਜਿਹੀ ਕੋਈ ਗੱਲ ਨਹੀਂ। ਇਹ ਸਿਰਫ ਇੱਕ ਪੋਰਟਰੇ, ਕੋਈ ਵੀ ਬੰਦਾ ਕਿਸੇ ਵੀ ਤਰ੍ਹਾਂ ਦੀ ਇੱਕ ਵੀਡੀਓ ਬਣਾ ਕੇ ਲੋਕਾਂ ਦੇ ਸਾਹਮਣੇ ਪ੍ਰੈਜ਼ੈਂਟ ਕਰ ਦੇ, ਇੱਦਾਂ ਦਾ ਨਹੀਂ ਹੈ। ਤੁਸੀਂ ਸਾਲ ਦੇ ਵਿੱਚ 365 ਦਿਨ ਹੁੰਦੇ ਆ, ਤੁਸੀਂ ਇੱਕ ਦਿਨ ਦੀ ਸਟੋਰੀ ਦੱਸੀ ਹੈ, ਇੱਕ ਦਿਨ ਦੀ ਵੀ ਪੂਰੀ ਸਟੋਰੀ ਨਹੀਂ ਦੱਸੀ, 1 ਘੰਟੇ ਦੀ ਸਟੋਰੀ ਦੱਸੀ, 1 ਘੰਟੇ 'ਚ ਵੀ ਕਹਾਂਗਾ 10 ਮਿੰਟਾਂ ਦੀ ਸਟੋਰੀ ਹੁੰਦੀ ਹੈ। ਅਤੇ ਜਿਹੜੇ ਸਾਲ ਦੇ 365 ਦਿਨ ਹੈ, 364 ਬਚ ਗਏ, ਉਹਨਾਂ ਦੀ ਸਟੋਰੀ ਕਿਉਂ ਨਹੀਂ ਦੱਸੀ ਗਈ? ਉਹ ਵੀ ਆਵਾਮ ਦੇ ਸਾਹਮਣੇ ਜੇ ਦੱਸੀ ਜਾਵੇ ਤਾਂ ਲੋਕਾਂ ਨੂੰ ਪਤਾ ਲੱਗ ਜਾਏਗਾ ਕਿ ਇੱਥੇ ਕੀ ਹੈ, ਕਿਵੇਂ ਰਹਿੰਦੇ ਆ, ਸਿੱਖ ਕੌਣ ਹੈ, ਕਿੱਥੇ ਰਹਿੰਦੇ ਆ, ਅਤੇ ਕੀ ਉਹਨਾਂ ਦਾ ਕਲਚਰ ਹੈ, ਅਤੇ ਕਿਵੇਂ ਉਹਨਾਂ ਦੀ ਵੈਲਿਊਜ਼ ਨੇ, ਸਾਰੀਆਂ ਚੀਜ਼ਾਂ। ਤੁਹਾਡੇ ਨਾਲ ਇੱਥੇ GC ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਹੈਗੇ ਨੇ ਮਜ਼ੀਦ ਤੁਹਾਡੇ ਧਰਮ ਦੇ? ਹਾਂਜੀ, GC ਯੂਨੀਵਰਸਿਟੀ ਦੇ ਵਿੱਚ ਮਿਨੋਰਟੀਜ਼ ਦੇ ਕਾਫੀ ਬੱਚੇ ਨੇ। ਸਿੱਖ ਪਰਿਵਾਰ ਦੇ ਆਲਮੋਸਟ ਮੇਰੇ ਖਿਆਲ ਨਾਲ ਕੋਈ 4-5 ਬੱਚੇ ਹੋਣਗੇ, ਜਿਨ੍ਹਾਂ ਵਿੱਚ ਫੀਮੇਲਸ ਵੀ ਨੇ ਅਤੇ ਮੇਲ ਵੀ ਨੇ। ਅਤੇ ਬਹੁਤ ਸੋਹਣਾ ਹਰ ਕੱਲੀ GC ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਹੈਗੇ ਨੇ। ਹਾਂ, ਉੱਥੇ ਬਹੁਤ ਹਿੰਦੂ ਪਰਿਵਾਰ ਬਹੁਤ ਜ਼ਿਆਦਾ ਨੇ ਐਜ਼ ਕੰਪੇਅਰ ਟੂ ਜਿਹੜੇ ਸਿੱਖ ਪਰਿਵਾਰਾਂ ਤੋਂ ਜ਼ਿਆਦਾ ਹਿੰਦੂ ਪਰਿਵਾਰ ਉੱਥੇ ਜ਼ਿਆਦਾ ਨੇ। ਅਤੇ ਜਿਹੜੇ ਸਿੱਖ ਪਰਿਵਾਰ ਹੈ ਬਹੁਤ ਸੋਹਣਾ, ਹਰ ਸੈਕਟਰ, ਹਰ ਸ਼ੋਬੇ ਦੇ ਵਿੱਚ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਜਾਂਦਾ। ਤੁਸੀਂ ਮੈਨੂੰ ਦੱਸਿਆ ਤੁਸੀਂ ਨੇਵੀ ਦੇ ਵਿੱਚ ਵੀ ਭਰਤੀ ਹੋਏ ਸੀ? ਹਾਂਜੀ, ਆਫਰ ਹੋਈ ਸੀਗੀ, ਬਟ ਸਮ ਹੋ ਕੋਈ ਪਰਸਨਲ ਰੀਜ਼ਨ ਕਰਕੇ ਮੈਂ ਉਹ ਜੁਆਇਨ ਨਹੀਂ ਕੀਤੀ। ਅਤੇ ਤੁਸੀਂ ਆਪਣੀ ਸਟੱਡੀ ਕੰਟੀਨਿਊ? ਹਾਂਜੀ, ਆਪਣੀ ਸਟੱਡੀ ਕੰਟੀਨਿਊ ਕਰਨੀ ਸੀਗੀ, ਕਿਉਂਕਿ ਮੈਂ ਜਿਵੇਂ ਕਿ ਆਪ ਜੀ ਨੂੰ ਦੱਸਿਆ ਕਿ ਮਾਸਟਰ ਫਿਜ਼ਿਕਸ ਕਰ ਰਿਹਾ, ਮੈਨੂੰ ਉਸ ਚੀਜ਼ ਦਾ ਸ਼ੌਕ ਸੀਗਾ, ਸੋ ਮੈਂ ਉਸ ਚੀਜ਼ ਨੂੰ ਅੱਗੇ ਕੰਟੀਨਿਊ ਨਹੀਂ ਕੀਤਾ। ਅੱਛਾ, ਅਤੇ ਇਹ ਕਰਤਾਰਪੁਰ ਦੇ ਲਾਂਘੇ ਦੇ ਬਾਰੇ ਦੱਸੋ ਜ਼ਰਾ, ਜਿਹੜਾ ਲਾਂਘਾ ਬਣਾਇਆ ਜੀ। 2019 ਦੇ ਵਿੱਚ ਕਰਤਾਰਪੁਰ ਦਾ ਲਾਂਘਾ ਦੁਨੀਆ ਦੇ ਵਿੱਚ ਜੇ ਅਮਨ ਦੀ ਖਾਤਰ ਕੋਈ ਕੰਮ ਕੀਤਾ ਗਿਆ ਨਾ, ਅਤੇ ਉਸ ਅਮਨ ਦੀ ਖਾਤਰ ਦੇ ਵਿੱਚ ਇੱਕ ਇਸ ਅਮਨ ਦੇ ਲਾਂਘੇ ਦਾ ਬਹੁਤ ਇੱਕ ਕਿਰਦਾਰ ਹੈ। 2 ਦੇਸ਼ਾਂ ਦੇ ਵਿੱਚ 70 ਸਾਲਾਂ ਤੋਂ ਚੱਲਦੀ ਹੋਈ, 75 ਸਾਲਾਂ ਤੋਂ ਵੀ ਮੈਂ ਸਾਲ ਥੋੜ੍ਹੇ ਅੱਗੇ ਪਿੱਛੇ ਕਰਦੇ ਹਾਂ, ਅਤੇ ਉਹ ਜਿਹੜੀ ਇੱਕ ਮੁਹੱਬਤ ਦੀ ਇੱਕ ਜਿਹੜੀ ਹੈ ਨਾ, ਇੱਕ ਪਿਆਰ ਦਾ ਹੱਥ ਜਿਹੜਾ ਦੋਨਾਂ ਦੇਸ਼ਾਂ ਦੀ ਤਰਫ ਵਧਾਇਆ ਗਿਆ, ਕਿ ਲਾਂਘੇ ਨੂੰ ਖੋਲ੍ਹਿਆ ਗਿਆ ਕਿ ਸਿੱਖਾਂ ਵਾਸਤੇ ਉਹਨਾਂ ਦੇ ਜਿਹੜੇ ਮਦੀਨਾਤੁਲ ਮੁਨੱਵਰਾ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦੇ ਦਰਸ਼ਨ ਹੋ ਸਕਣ। ਇੱਕ ਬਹੁਤ ਹੀ ਵਧੀਆ ਕਦਮ ਸੀਗਾ। ਸਮੇਂ ਦੀਆਂ ਸਰਕਾਰਾਂ ਨੂੰ ਐਪਰੀਸ਼ੀਏਟ ਕਰਦੇ ਹਾਂ ਕਿ ਉਹਨਾਂ ਨੇ ਇਹ ਕਦਮ ਲਿਆ, ਅਤੇ ਅੱਜ ਵੀ ਅਸੀਂ
ਇਹੀ ਕਵਾਂਗੇ ਕਿ ਇਸ ਅਮਨ ਦੀ ਖਾਤਰ ਚੱਲਦੇ ਹੋਏ ਕੰਮ ਨੂੰ ਜਾਰੀ ਰੱਖਣਾ ਚਾਹੀਦਾ ਹੈ, ਇਹਨੂੰ ਰੋਕਣਾ ਨਹੀਂ ਚਾਹੀਦਾ, ਇਹਨੂੰ ਬੰਦ ਨਹੀਂ ਕਰਨਾ ਚਾਹੀਦਾ। ਕਿਸੇ ਵੀ ਦੇਸ਼ ਨੂੰ, ਦੋਨਾਂ ਦੇਸ਼ਾਂ ਨੂੰ ਇਹੀ ਹੈ ਕਿ ਪੋਜ਼ਿਟਿਵਿਟੀ, ਆਪਾਂ ਇਸ ਇਹਦੇ ਪੋਜ਼ਿਟਿਵਿਟੀ ਦਾ ਕਿਰਦਾਰ ਅਦਾ ਕਰੀਏ, ਅਮਨ ਦੀ ਖਾਤਰ ਦੋਨੇ ਅੱਗੇ ਵਧੀਏ, ਕਿਉਂਕਿ ਇੱਕ ਅੱਗੇ ਵਧੇਗਾ ਨਾ, ਰਿਲੇਸ਼ਨ ਦੋ ਤਰਫਾ ਹੁੰਦੇ ਆ, ਇੱਕ ਤਰਫਾ ਰਿਲੇਸ਼ਨ ਕਦੇ ਕੰਮ ਨਹੀਂ ਦਿੰਦੇ। ਇੱਕ ਵਧੀਆ ਕਰਦਾ ਰਹੇ ਜਾਂ ਇੱਕ ਮਾੜਾ ਚੱਲਦਾ ਰਹੇ, ਇੱਕ ਮੂੰਹ ਵੱਟੇ, ਇੱਕ ਚੰਗਾ ਕਰੇ, ਇੱਕ ਮਾੜਾ ਕਰੇ, ਜੇ ਦੋਨੇ ਵਧੀਆ ਅੱਗੇ ਵਧਣਗੇ ਤਾਂ ਹੀ ਇਹ ਚੀਜ਼ਾਂ ਚੱਲਣਗੀਆਂ। ਮੈਨੂੰ ਇਹ ਦੱਸੋ, ਤੁਹਾਡੇ ਪਾਕਿਸਤਾਨ ਦੇ ਵਿੱਚ ਕਿਹੜੀਆਂ ਐਸੀਆਂ ਪ੍ਰੈਸਟੀਜੀਅਸ ਤੇ ਬੜੀਆਂ ਮੁਕੱਦਸ ਮਕਾਮਾਤ ਨੇ ਜਿਹੜੇ ਸਿੱਖ ਭਾਈ ਯਾਤਰੀ ਜਿਹੜੇ ਆਉਂਦੇ ਨੇ ਉਹ ਉਹਨਾਂ ਵਾਸਤੇ ਬੜੀ ਅਟਰੈਕਸ਼ਨ ਹੈ? ਕਿ ਇੱਕ ਤੇ ਦੋ ਤੇ ਸਾਨੂੰ ਪਤਾ ਹੈ, ਇੱਕ ਨਨਕਾਣਾ ਤੇ ਦੂਸਰਾ ਕਰਤਾਰਪੁਰ, ਇਸ ਤੋਂ ਇਲਾਵਾ ਵੀ ਹੈਗੀਆਂ ਨੇ ਜੀ। ਇਸ ਤੋਂ ਇਲਾਵਾ ਪੰਜਾਬ ਦਾ ਜਿਹੜਾ ਕਿ ਸਿੱਖਾਂ ਦਾ ਇਤਿਹਾਸ ਹੈ, ਤਕਰੀਬਨ ਆਲਮੋਸਟ 60 ਤੋਂ 70% ਇਸ ਪੰਜਾਬ ਦੇ ਵਿੱਚ, ਇਸ ਲਾਹੌਰ ਦੇ ਵਿੱਚ ਹੈ ਇਤਿਹਾਸ, ਹਿਸਟੋਰੀਕਲ ਜਿਹੜੀਆਂ ਚੀਜ਼ਾਂ ਇੱਥੇ। ਜਿਵੇਂ ਕਿ ਆਪ ਜੀ ਨੂੰ ਮੈਂ ਦੱਸਿਆ ਕਿ ਪਹਿਲੇ ਗੁਰੂ ਨਾਨਕ ਸਾਹਿਬ ਜਿਹੜੇ ਨੇ, ਸਿੱਖ ਧਰਮ ਦੇ ਵਿੱਚ ਟੋਟਲ ਫਿਜ਼ੀਕਲੀ 10 ਗੁਰੂ ਹੋਏ ਨੇ, ਜਿਨ੍ਹਾਂ 'ਚੋਂ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਨਨਕਾਣਾ ਸਾਹਿਬ ਦੇ ਵਿੱਚ ਹੋਇਆ। ਉਸ ਤੋਂ ਬਾਅਦ ਚੌਥੇ ਗੁਰੂ ਸਾਹਿਬ ਗੁਰੂ ਰਾਮਦਾਸ ਜੀ ਦਾ ਜਨਮ ਲਾਹੌਰ ਸ਼ਹਿਰ ਦੀ ਧਰਤੀ ਅੰਦਰੂਨ ਲਾਹੌਰ ਚੂਨਾ ਮੰਡੀ ਬਾਜ਼ਾਰ ਦੇ ਕੋਲ ਹੋਇਆ। ਇਸ ਤੋਂ ਇਲਾਵਾ ਡੇਰਾ ਸਾਹਿਬ, ਜਿੱਥੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਅਸਥਾਨ ਹੈ, ਮਹਾਰਾਜਾ ਰਣਜੀਤ ਸਿੰਘ ਜੀ ਦੀ ਸਮਾਧ ਹੈ, ਸ਼ਾਹੀ ਕਿਲ੍ਹਾ ਹੈ ਜਿੱਥੇ ਉਹਦੇ ਨਾਲ, ਹਾਂਜੀ ਸ਼ਾਹੀ ਕਿਲ੍ਹਾ ਪੰਜਵੇਂ ਗੁਰੂ ਦਾ ਜੀ, ਉਹ ਪੰਜਵੇਂ ਗੁਰੂ ਸਾਹਿਬ ਜੀ ਦਾ। ਫਿਰ ਉਸ ਤੋਂ ਬਾਅਦ ਹੋਰ ਵੀ ਅਸਥਾਨ ਹੈ, ਸ਼ਹੀਦ ਗੰਜ ਸਿੰਘ ਸਿੰਘਣੀਆਂ, ਮਤਲਬ ਕਾਫੀ ਸਥਾਨ ਜਿਹੜੇ ਲਾਹੌਰ ਸ਼ਹਿਰ ਦੀ ਧਰਤੀ 'ਤੇ। ਫਿਰ ਗੁਰੂ ਨਾਨਕ ਸਾਹਿਬ ਜੀ ਦੀ ਇੱਕ ਭੈਣ ਸਨ, ਵੱਡੇ ਭੈਣ 5 ਸਾਲ ਜਿਹੜੇ ਵੱਡੇ ਸੀ, ਉਹਨਾਂ ਦਾ ਵੀ ਜਿਹੜਾ ਸਥਾਨ ਹੈ ਉਹ ਡਿਫੈਂਸ ਦੇ ਏਰੀਆ ਦੇ ਕੋਲ ਹੈਗਾ, ਪਿੰਡ ਡੇਰਾ ਚਾਹਲ ਦੇ ਵਿੱਚ। ਇਸ ਤੋਂ ਇਲਾਵਾ ਹੋਰ ਵੀ ਬੜੇ ਸਥਾਨ ਹੈ, ਜਿਵੇਂ ਕਿ ਕਰਤਾਰਪੁਰ ਸਾਹਿਬ ਦੇ ਵਿੱਚ, ਕਰਤਾਰਪੁਰ ਤੋਂ ਲਾਗੇ ਸਿਆਲਕੋਟ ਦੇ ਵਿੱਚ, ਤੇ ਹਸਨ ਅਬਦਾਲ ਪੰਜਾ ਸਾਹਿਬ ਪਿਸ਼ਾਵਰ ਦੀ ਧਰਤੀ ਦੇ ਉੱਤੇ ਸਿੱਖਾਂ ਦੇ ਬਹੁਤ ਮੁਕੱਦਸ ਮਕਾਮਾਂ ਨੇ, ਜਿਹੜੀ ਉਹ ਮਕਾਮਾਂ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਪੈਰ, ਜਿਸ ਧਰਤੀ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪੈਰ ਲੱਗੇ ਨੇ। ਅੱਛਾ, ਉਹ ਜਿੱਥੇ ਗਏ ਨੇ, ਜਿੱਥੇ ਉਹਨਾਂ ਨੇ ਆਪਣੀ ਪ੍ਰੀਚਿੰਗ ਕੀਤੀ, ਆਪਣੇ ਇਨਸਾਨੀਅਤ ਦੀ ਵਹਦਾਨੀਅਤ ਦਾ ਲੋਕਾਂ ਨੂੰ ਦਰਸ ਦਿੱਤਾ। ਸੋ ਇਹੋ ਜਿਹੇ ਬੜੇ ਮਕਾਮਾਤ ਨੇ ਜਿਹੜੇ ਕਿ ਪੰਜਾਬ ਦੇ ਵਿੱਚ ਹੈਗੇ ਨੇ। ਯਾਰ ਹਰਭਜਨ, ਮੈਂ ਨਾ ਇੰਗਲਿਸ਼ ਬੋਲਦੇ ਸਿੱਖ ਤੇ ਬੜੇ ਵੇਖਿਆ, ਹਾਂਜੀ, ਮੈਂ ਪਸ਼ਤੋ ਬੋਲਦਾ ਸਿੱਖ ਵੀ ਇੱਕ ਵੇਖਿਆ ਜੀ। ਇਹ ਕੀ ਚੱਕਰ ਆ ਕਿ ਉਹ ਬੋਲਣ ਹੀ ਪਸ਼ਤੋ ਰਿਹਾ, ਪੱਗ ਪਾਈ ਹੈ ਤੇ ਪਸ਼ਤੋ ਬੋਲ ਰਿਹਾ? ਮੈਂ ਬੜਾ ਸਰਪ੍ਰਾਈਜ਼ ਹੋਇਆ, ਮੈਂ ਕਿਹਾ ਭਾਜੀ ਸਰਦਾਰ ਜੀ ਕੀ ਹਾਲ ਹੈ, ਤੇ ਉਹਨੂੰ ਮੇਰੀ ਸਹੀ ਤਰ੍ਹਾਂ ਸਮਝ ਨਾ ਆਵੇ ਜੀ। ਮੈਂ ਕਿ ਇਹ ਕੀ ਗੱਲ ਹੈ ਕਿ ਤੂੰ ਘਰ ਵੀ ਨਹੀਂ ਪੰਜਾਬੀ ਬੋਲੀ ਹੋ, ਤੇ ਉਹ ਦੱਸੋ ਹਾਂ ਜ਼ਰਾ ਮੈਨੂੰ। ਵੀਰ ਜੀ, ਇਹਦਾ ਤਾਲੁਕ ਇੱਦਾਂ ਹੈ ਕਿ ਸਿੱਖ ਬੇਸਿਕਲੀ ਪੰਜਾਬ ਦੀ ਪੈਦਾਇਸ਼ ਹੈ। ਜਦੋਂ ਪੰਜਾਬ ਇਕੱਠਾ ਹੋਇਆ ਕਰਦਾ ਸੀ ਨਾ, ਤੇ ਸ਼ੁਰੂ ਤੋਂ ਚੱਲੇ ਆਇਆ ਕਿ ਜਿਹੜੇ ਪੰਜਾਬੀ ਸਰਦਾਰ, ਹੁਣ ਵੀ ਦੁਨੀਆ 'ਚ ਦੇਖੋਗੇ ਤੇ ਜ਼ਿਆਦਾ ਪੰਜਾਬੀ ਸਰਦਾਰ ਹੀ ਆਪ ਜੀ ਨੂੰ ਮਿਲਣਗੇ। ਬਾਕੀ ਦੇ ਜਿਹੜੇ ਪਠਾਨ ਸਰਦਾਰ ਦੀ ਗੱਲ ਕਰਦੇ, ਉਹ ਕਲਚਰਲ ਡਿਫਰੈਂਸ ਹੈ, ਧਰਮ ਸੇਮ ਹੈ, ਬਟ ਉਹ ਜਿਸ ਇਲਾਕੇ ਦੇ ਵਿੱਚ ਬਿਲੋਂਗ ਕਰਦੇ ਆ, ਜਿਵੇਂ ਕਿ ਪਿਸ਼ਾਵਰ ਦੀ ਧਰਤੀ ਜਾਂ ਅਫਗਾਨਿਸਤਾਨ ਦੇ ਵਿੱਚ ਨਾ, ਉੱਥੇ ਪਸ਼ਤੋ ਜ਼ਿਆਦਾ ਬੋਲੀ ਜਾਂਦੀ ਹੈ। ਫਿਰ ਜਿਸ ਖਿੱਤੇ ਨਾਲ ਬਿਲੋਂਗ ਕਰਦੇ ਹੋਣ, ਕਿਉਂਕਿ ਮੇਰਾ ਇਹ ਮੰਨਣਾ ਹੈ, ਬਲਕਿ ਇਹ ਆਮ ਹੈ, ਇੱਕ ਸਟੱਡੀ ਹੈ ਜਿਹਦੇ ਵਿੱਚ ਕਿਹਾ ਜਾਂਦਾ ਕਿ ਧਰਮ ਤੋਂ ਜ਼ਿਆਦਾ ਬੰਦੇ ਦੇ ਉੱਤੇ ਉਹਦਾ ਕਲਚਰ ਇਫੈਕਟ ਕਰਦਾ ਹੈ। ਅਸੀਂ ਪੰਜਾਬੀ ਹਾਂ, ਜੇ ਸਾਨੂੰ ਇੱਕ ਦੂਜੇ ਨੂੰ ਇੱਥੇ ਅੱਜ ਬਹਿਣ ਦਾ ਮੌਕਾ ਮਿਲਿਆ ਤਾਂ ਸ਼ਾਇਦ ਸਾਡੀ ਪੰਜਾਬੀ ਜ਼ਬਾਨ ਦੀ ਵਜ੍ਹਾ ਤੋਂ ਮਿਲਿਆ, ਕਿ ਆਪਾਂ ਦੋਨੇ ਪੰਜਾਬੀ ਦੀ ਸਾਂਝ ਰੱਖਦੇ ਹਾਂ ਨਾ। ਜੇ ਮੈਂ ਕਿਸੇ ਹੋਰ ਕਲਚਰ ਦਾ ਹੁੰਦਾ ਤਾਂ ਸ਼ਾਇਦ ਤੁਸੀਂ ਮੈਨੂੰ ਇੰਨੀ ਇੰਪੋਰਟੈਂਸ ਨਾ ਦਿੰਦੇ, ਨਾ ਮੈਂ ਤੁਹਾਨੂੰ ਕਹਿੰਦਾ, ਨਾ ਇਹਨਾਂ ਮੈਨੂੰ ਮਜ਼ਾ ਆਉਂਦਾ ਗੱਲ ਕਰਨ ਦਾ ਨਾ। ਮੈਨੂੰ ਸਮਝ ਨਾ ਆਉਂਦੀ ਨਾ, ਇੰਪੋਰਟੈਂਸ ਦਿੰਦਾ। ਹਾਂਜੀ, ਸੋ ਇੱਦਾਂ ਹੀ ਹੈ ਕਿ ਉਹ ਜਿਸ ਖਿੱਤੇ 'ਚ ਰਹਿੰਦੇ ਸਨ ਉੱਥੇ ਪਸ਼ਤੋ ਬੋਲੀ ਜਾਂਦੀ ਸਨ, ਹੈਗੇ ਉਹ ਸਿੱਖ ਸਨ, ਬਟ ਪਸ਼ਤੋ ਫਿਰ ਉਸ ਹਿਸਾਬ ਨਾਲ, ਉਸ ਨੋਈਅਤ ਨਾਲ ਉਹ ਪਸ਼ਤੋ ਬੋਲਦੇ ਨੇ। ਫਿਰ ਉਹਨੂੰ ਉਹਦੇ ਉੱਤੇ ਤੁਸੀਂ ਕਦੀ ਇਹੋ ਜਿਹੇ ਸਰਦਾਰ ਨੂੰ ਮਿਲੇ ਜਿਹੜਾ ਪਸ਼ਤੋ ਹੀ ਬੋਲਣ ਡਿਆ? ਹਾਂਜੀ, ਬਹੁਤ ਜੀ। ਮੈਂ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਤੇ ਆਪ ਜੀ ਨੂੰ ਜ਼ਿਕਰ ਕੀਤਾ, ਉੱਥੇ 90% ਪਸ਼ਤੋ ਪਰਿਵਾਰ ਵਸਦੇ ਨੇ, ਜਿਹੜੇ ਕਿ ਪਿਸ਼ਾਵਰ ਦੀ ਧਰਤੀ ਤੋਂ ਮਾਈਗ੍ਰੇਸ਼ਨ ਕਰਕੇ ਉਸ ਨਨਕਾਣਾ ਸਾਹਿਬ ਦੀ ਧਰਤੀ 'ਤੇ ਆਏ। ਜਿਵੇਂ ਕਿ ਮੈਂ ਫੀਲ ਕੀਤਾ ਕਿ ਮੈਨੂੰ ਐਜੂਕੇਸ਼ਨ ਦੀ ਲੋੜ ਹੈਗੀ ਹੈ, ਤੇ ਮੈਂ ਨਨਕਾਣਾ ਸਾਹਿਬ ਦੀ ਧਰਤੀ 'ਤੇ ਆਇਆ। ਇਸੇ ਤਰ੍ਹਾਂ ਉਹ ਪਿਸ਼ਾਵਰ ਦੀ ਧਰਤੀ ਤੋਂ ਮਾਈਗ੍ਰੇਸ਼ਨ ਕਰਕੇ ਨਨਕਾਣਾ ਸਾਹਿਬ ਐਜੂਕੇਸ਼ਨ ਲਈ, ਮਜ਼ਹਬੀ ਰਸੂਮਾਤ ਵਾਸਤੇ ਆਏ, ਅਤੇ ਉਹ ਹੁਣ ਇਸ ਟਾਈਮ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਫੈਲੇ ਹੋਏ ਨੇ। ਸੋ ਕਈ ਸਾਨੂੰ ਵੀਰ ਇੱਦਾਂ ਮਿਲਦੇ ਜਿਹੜੇ ਕਹਿੰਦੇ ਕਿ ਯਾਰ ਆਪਾਂ ਤਾਂ ਪਸ਼ਤੋ ਬੋਲਣ ਵਾਲੇ ਸਰਦਾਰ ਵੀ ਦੇਖੇ ਆ। ਫਿਰ ਆਪਾਂ ਉਹਨਾਂ ਨੂੰ ਕਹਿੰਦੇ ਆ ਕਿ ਜੀ ਸਰਦਾਰ ਬੇਸਿਕਲੀ ਜਿਹੜਾ ਇਹ ਡਿਫਰੈਂਸ ਹੈ ਕਲਚਰ ਦੀ ਵਜ੍ਹਾ ਤੋਂ ਹੈ। ਸਿੰਧੀ ਬੋਲਣ ਵਾਲੇ ਸਰਦਾਰ ਵੀ ਹੈਗੇ ਨੇ, ਬਲੋਚੀ ਬੋਲਣ ਵਾਲੇ ਵੀ ਹੈਗੇ ਨੇ, ਅਤੇ ਹੁਣ ਜਿਵੇਂ ਕਿਉਂਕਿ ਆਬਾਦੀ ਵੱਧ ਰਹੀ ਹੈ, ਰੱਬ ਕਰੇ ਵਧਾਏ ਫਲਾਏ, ਅਤੇ ਉਵੇਂ ਫਿਰ ਲੋਕਾਂ ਨੂੰ ਪਤਾ ਲੱਗਦਾ, ਫਿਰ ਲੋਕ ਅਮੇਜ਼ ਹੁੰਦੇ ਆ ਨਾ, ਦੇਖ ਕੇ ਹੈਰਾਨ ਹੁੰਦੇ ਆ ਕਿ ਯਾਰ ਆਪਾਂ ਤਾਂ ਪੰਜਾਬੀ ਹੀ ਦੇਖੇ ਸੀਗੇ, ਅਤੇ ਉਹ ਫਿਰ ਕਲਚਰਲ ਡਿਫਰੈਂਸ ਦੇ ਕਰਕੇ ਹੈ। ਬਾਕੀ ਧਰਮ ਉਹਨਾਂ ਦਾ ਵੀ ਸੇਮ। ਤੁਸੀਂ ਅਗਾਂਹ ਕੀ ਆਪਣੀ ਸਟੱਡੀ ਤੋਂ ਬਾਅਦ ਕੀ ਕਰਨਾ ਚਾਹੁੰਦੇ ਹੋ? ਸਟੱਡੀ ਤੋਂ ਬਾਅਦ ਜੀ ਵੈਸੇ ਤਾਂ ਫਿਲਹਾਲ PhD ਦਾ ਗੋਲ ਰੱਖਿਆ ਕਿ ਆਪਾਂ PhD ਕਰੀਏ, ਅਤੇ ਡਾਕਟਰ ਹਰਭਜਨ ਸਿੰਘ, ਥੈਂਕ ਯੂ, ਪਰਮਾਤਮਾ ਬਣਾਏ।
ਤੇ ਉਹ ਜਿਵੇਂ ਕਹਿੰਦੇ ਆ ਕਿ ਆਮੀਨ ਆਮੀਨ ਕਹਿੰਦੇ ਆ ਨਾ ਜੀ, ਜਦੋਂ ਦੁਆ ਵਾਸਤੇ ਕੋਈ ਯੂਜ਼ ਕੀਤਾ ਜਾਏ ਵਰਡ। ਤੇ ਪ੍ਰਮਾਤਮਾ ਰੱਬ ਕਿਰਪਾ ਕਰੇ, ਆਪਾਂ ਵਧੀਆ ਐਜੂਕੇਸ਼ਨ ਕਰਾਂਗੇ, ਫਿਰ ਇਸ ਕੰਟਰੀ ਨੂੰ, ਇਸ ਧਰਤੀ ਨੂੰ, ਜਿਹਨੇ ਮੈਨੂੰ ਬਹੁਤ ਕੁਛ ਦਿੱਤਾ ਹੈ, ਮੈਨੂੰ ਮਾਣ ਦਿੱਤਾ, ਸਤਿਕਾਰ ਦਿੱਤਾ, ਮੈਨੂੰ ਪਾਲਿਆ ਪੋਸਿਆ, ਇਹਦੀ ਭਲਾਈ ਵਾਸਤੇ ਜੋ ਬਣ ਸਕਿਆ ਇਸ ਸਰੀਰ ਦੇ ਕੋਲੋਂ ਜਿਹਦੇ 'ਚ ਸਾਹ ਚੱਲਦੇ ਨੇ, ਤੇ ਰੱਬ ਦੇ ਕਰਮ ਨਾਲ, ਕਿਰਪਾ ਨਾਲ ਆਪਾਂ ਕਰਾਂਗੇ। ਇੱਥੇ ਨਾ ਮੈਂ ਬੜੇ ਸਿੱਖ ਵੇਖੇ ਨੇ ਜਿਨ੍ਹਾਂ ਦਾ ਤਾਲੁਕ ਜਿਹੜਾ ਨਾ ਤਿਬ ਦੇ ਸ਼ੋਬੇ ਦੇ ਨਾਲ ਜ਼ਿਆਦਾ, ਹਿਕਮਤ ਦੇ ਵਿੱਚ ਸਿੱਖ ਬਹੁਤ ਆਉਂਦਾ। ਤੇ ਤੁਹਾਡਾ ਕੋਈ ਖਾਨਦਾਨ 'ਚ ਨਹੀਂ ਹੈਗਾ ਸੀ ਕਿ ਹਿਕਮਤ ਵੱਲ ਜਾਓ ਤੇ ਤੁਸੀਂ ਫਿਜ਼ਿਕਸ ਵੱਲ ਆ ਗਏ ਹੋ ਤੇ ਵਾਟ ਐਵਰ ਯੂ ਵਾਂਟ, ਅੱਲਾਹ ਤਾਲਾ ਤੁਹਾਨੂੰ ਕਾਮਯਾਬ ਕਰੇ ਜੀ ਜੀ। ਤੇ ਇਹ ਤੁਸੀਂ ਤਿਬ ਦੇ ਸ਼ੋਬੇ ਵੱਲ ਕਿਉਂ ਨਹੀਂ ਆਏ? ਮੈਂ ਇਹਦਾ ਵੀ ਜੀ ਦੱਸਦਾ ਚੱਲਾਂ ਕਿ ਜਿਹੜੇ ਪਸ਼ਤੋ ਪਰਿਵਾਰ ਤੁਸੀਂ ਦੱਸਿਆ ਨਾ, ਉਹ ਜ਼ਿਆਦਾ ਤਿੱਬ ਦੇ ਨਾਲ ਵਾਕਿਫ ਨੇ। ਜਿਹੜੇ ਪੁਰਾਣੇ ਲੋਕ ਸਨ, ਉਹ ਉਹਨਾਂ ਦਾ ਜਿਵੇਂ ਕਿ ਪੁਰਾਣਿਆਂ ਦਾ ਨਾ, ਉਹ ਇਹਨਾਂ ਚੀਜ਼ਾਂ ਦੇ ਨਾਲ ਜ਼ਿਆਦਾ ਰਿਲੇਟਡ ਸਨ। ਫਿਰ ਉਹ ਥੋੜ੍ਹਾ ਪੁਰਖਾਂ ਦੀਆਂ ਚੀਜ਼ਾਂ ਅੱਗੇ ਕਨਵਰਟ ਹੁੰਦੀਆਂ ਗਈਆਂ ਅਤੇ ਅੱਜ ਵੀ ਲੋਕਾਂ ਨੇ ਉਹਨਾਂ ਨੂੰ ਐਜ਼ ਅ ਪ੍ਰੋਫੈਸ਼ਨ ਰੱਖਿਆ ਹੋਇਆ। ਹੁਣ ਮੈਂ ਆਪ ਜੀ ਨੂੰ ਦੱਸਦਾ ਚੱਲਾਂ ਕਿ ਮੇਰੇ ਤਾਇਆ ਜੀ ਮੈਨੂੰ ਇੱਕ ਗੱਲ ਕਹਿੰਦੇ ਹੁੰਦੇ ਸੀ, ਕਹਿੰਦੇ ਕਿ ਪੁੱਤ ਗੱਲ ਸੁਣੋ, ਸਾਡੇ ਕੋਲ ਐਡਾ ਬਿਜ਼ਨਸ ਸੀ, ਕਿਉਂਕਿ ਮੈਂ ਆਪ ਜੀ ਨੂੰ ਪਹਿਲੇ ਵੀ ਦੱਸਿਆ ਆਪਾਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ। ਪਰਮਾਤਮਾ ਨੇ ਕਿਰਪਾ ਕੀਤੀ, ਹੁਣ ਬਹੁਤ ਅੱਛਾ ਵਧੀਆ ਚੱਲਦਾ ਸਿਸਟਮ ਸਾਰਾ ਵਧੀਆ। ਅਤੇ ਮੇਰੇ ਤਾਇਆ ਜੀ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਪੁੱਤ ਮੇਰੇ ਕੋਲ ਕਾਰੋਬਾਰ ਨਹੀਂ ਹੈਗਾ, ਜਿਹੜਾ ਮੈਂ ਤੁਹਾਨੂੰ ਅੱਗੇ ਟਰਾਂਸਫਰ ਕਰ ਦਿਆਂਗਾ। ਤੁਹਾਨੂੰ ਐਜੂਕੇਸ਼ਨ ਵਾਸਤੇ ਐਪਰੀਸ਼ੀਏਟ ਕਰਨਾ, ਤੁਸੀਂ ਜਿੰਨੀ ਐਜੂਕੇਸ਼ਨ ਕਰਨੀ ਹੈ, ਜਿਸ ਸੈਕਟਰ ਦੇ ਵਿੱਚ ਕਰਨੀ ਹੈ ਤੁਸੀਂ ਕਰੋ। ਸੇਮ ਲਾਈਕ ਦੈਟ ਮੇਰੇ ਪੇਰੈਂਟਸ ਨੇ ਵੀ ਮੈਨੂੰ ਕਿਹਾ, ਪੁੱਤ ਐਜੂਕੇਸ਼ਨ ਜਿੰਨੀ ਕਰਨੀ ਆਪਾਂ ਤੁਹਾਨੂੰ ਕਦੇ ਨਹੀਂ ਰੋਕਾਂਗੇ, ਤੁਸੀਂ ਇਸ ਚੀਜ਼ ਤੋਂ ਰੁਕੋ। ਸੋ ਉਹਨਾਂ ਨੇ ਐਪਰੀਸੀਏਸ਼ਨ ਦਿੱਤੀ ਅਤੇ ਆਪਾਂ ਅੱਗੇ ਐਜੂਕੇਸ਼ਨ ਵਾਸਤੇ ਵਧੇ। ਜੇ ਉਹ ਸਾਨੂੰ ਐਪਰੀਸੀਏਸ਼ਨ ਦੇ ਦਿੰਦੇ ਕਿ ਤੁਸੀਂ ਕਾਰੋਬਾਰ ਕਰਨਾ, ਅਤੇ ਸ਼ਾਇਦ ਜੇ ਤਿੱਬ ਦਾ ਕਾਰੋਬਾਰ ਜੇ ਚੱਲਦਾ ਸੀ ਅਤੇ ਅਸੀਂ ਵੀ ਕਿਸੇ ਦੇ ਨਾਲ ਤਿੱਬ ਕਰਦੇ ਹੁੰਦੇ, ਜਿਵੇਂ ਕਿ ਹਿਕਮਤ ਤੁਸੀਂ ਕਹਿੰਦੇ ਹੋ, ਅਤੇ ਜਾਂ ਫਿਰ ਹੋਰ ਵੀ ਜਿਹੜੇ ਕਾਰੋਬਾਰ ਚੱਲਦੇ ਆ। ਬਟ ਸਾਨੂੰ ਜਿਹੜੀ ਐਪਰੀਸ਼ੀਏਟ ਕੀਤਾ ਗਿਆ ਉਹ ਐਜੂਕੇਸ਼ਨ ਵਾਸਤੇ ਕੀਤਾ ਗਿਆ। ਸੋ ਆਪਾਂ ਐਜੂਕੇਸ਼ਨ ਕਰ ਰਹੇ ਹਾਂ ਅਤੇ ਅੱਗੇ ਵੀ ਉਮੀਦ ਕਰਦੇ ਹਾਂ ਕਿ ਇੱਦਾਂ ਕਰਦੇ ਰਹੀਏ। ਅਤੇ ਤੁਸੀਂ ਇਹ ਜਿਹੜੀ ਮੌਜੂਦਾ ਹਕੂਮਤ ਹੈ, ਸਾਡੀ ਫੌਜ ਹੈ, ਇਹਦੇ ਵਾਸਤੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਫੌਜ ਬਹੁਤ ਇੱਕ ਪ੍ਰੋਟੈਕਟਿਵ, ਇੱਕ ਬਹੁਤ ਹੀ ਅੱਛਾ ਕਿਰਦਾਰ ਅਦਾ ਕਰਦੀ ਹੈ ਕੰਟਰੀ ਦੇ ਵਾਸਤੇ। ਉਸੇ ਤਰ੍ਹਾਂ ਹੀ ਹਕੂਮਤ, ਸਮੇਂ ਦੀ ਜਿਹੜੀ ਸਰਕਾਰ ਹੈ, ਉਹਨੂੰ ਵੀ ਆਪਾਂ ਕਹਿੰਦੇ ਕਿ ਕਿਉਂਕਿ ਉਹ ਮੁਲਕ ਅਤੇ ਆਵਾਮ ਦੀ ਖਿਦਮਤਗਾਰ ਹੈ। ਸੋ ਆਵਾਮ ਦੀ ਖਿਦਮਤ ਵਾਸਤੇ ਜਿਹੜਾ ਵੀ ਇਨੀਸ਼ੀਏਟਿਵ ਲਿਆ ਜਾਏ, ਲੋਕਾਂ ਦੀ ਭਲਾਈ ਵਾਸਤੇ, ਇਨਸਾਨੀਅਤ ਵਾਸਤੇ, ਇਸ ਕੰਮ ਦੇ ਵਿੱਚ ਆਪਾਂ ਦੋਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ। ਔਰ ਜਿਸ ਲੈਵਲ 'ਤੇ ਕੰਮ ਕਰ ਰਹੇ ਨੇ, ਵਧੀਆ ਇੱਕ ਆਵਾਮ ਦੇ ਵਾਸਤੇ ਬਹੁਤ ਇੱਕ ਅੱਛੇ ਇਨੀਸ਼ੀਏਟਿਵ ਕਰ ਰਹੇ ਨੇ, ਚਾਹੇ ਕੋਈ ਵੀ ਸਮੇਂ ਦੀ ਸਰਕਾਰ ਹੋਵੇ। ਮੈਂ ਇਹੀ ਕਹਾਂ ਕਿ ਜਿਹੜੀ ਵੀ ਸਮੇਂ ਦੀ ਸਰਕਾਰ ਹੈ, ਉਹ ਆਵਾਮ ਦੀ ਭਲਾਈ ਨੂੰ ਮੱਦੇਨਜ਼ਰ ਰੱਖਦੇ ਹੋਏ, ਉਹਨਾਂ ਨੂੰ ਫਸਟ ਪ੍ਰਾਇਓਰਟੀ 'ਤੇ ਰੱਖਦੇ ਹੋਏ ਕੰਮ ਕਰੇ। ਸੋ ਇਹੀ ਸਾਡੀ ਖੁਆਇਸ਼ ਹੈ ਅਤੇ ਇਹਦੇ ਵਾਸਤੇ ਮੈਂ ਇਹਨਾਂ ਨੂੰ ਐਪਰੀਸ਼ੀਏਟ ਕਰਨਾ। ਚਲੋ, ਬਹੁਤ ਸ਼ੁਕਰੀਆ ਹਰਭਜਨ, ਤੁਸੀਂ ਸਾਡੇ ਕੋਲ ਆਏ ਇੱਥੇ, ਅਤੇ ਮਜ਼ੀਦ ਵੀ ਤੁਹਾਡੇ ਨਾਲ ਗੱਲਾਂ ਹੁੰਦੀਆਂ ਰਹਿੰਦੀਆਂ ਨੇ। ਅੱਜ ਜ਼ਰਾ ਇੰਟਰੋਡਕਟਰੀ ਮੈਂ ਕਿਹਾ ਗੱਲ ਕਰ ਲਈਏ ਤੁਹਾਡੇ ਨਾਲ, ਅਤੇ ਬਾਕੀ ਤੁਸੀਂ ਇੱਥੇ ਸਕੂਨ ਵਿੱਚੋਂ ਚੱਸ ਆ ਰਹੀ ਹੈ ਤੁਹਾਨੂੰ? ਬਹੁਤ ਜੀ, ਬਹੁਤ ਚੱਸ ਆ ਰਹੀ ਹੈ। ਮੈਂ ਕਿਹਾ ਜੀ, ਬਹੁਤ ਕਹਿੰਦੇ ਆ ਨਾ ਕਿ ਲਾਹੌਰ ਬਾਰੇ ਕਿਹਾ ਜਾਂਦਾ, ਜਿਹਨੇ ਲਾਹੌਰ ਨਹੀਂ ਦੇਖਿਆ ਜੰਮਿਆ ਨਹੀਂ। ਮੈਂ ਤਾਂ ਰੋਜ਼ ਜੰਮਦਾ। ਤੁਸੀਂ ਰੋਜ਼ ਜੰਮਦੇ ਹੋ? 7 ਸਾਲਾਂ ਤੋਂ ਜੰਮੀ ਆ ਰਹੇ ਹੋ? ਜੀ ਜੀ, ਬਿਲਕੁਲ ਜੀ। ਚਲੋ, ਬਹੁਤ ਸ਼ੁਕਰੀਆ ਹਰਭਜਨ। ਜੀ ਤੁਸੀਂ ਵੀ ਇਜਾਜ਼ਤ ਦਿਓ, ਤੇ ਰੱਬ ਰੱਖਾ।